ਬਿਲਕੁਲ ਨੇੜੇ ਜੀ ਉੱਥੇ ਵਾਪਰੀ ਆ ਜਿੱਥੋਂ ਜਿਹੜੇ ਬੈਲਟ ਬਾਕਸ ਹੁੰਦੇ ਆ ਉਹ ਹੀ ਚੁੱਕ ਲੈ ਗਏ ਤੇ ਗਾਂ ਖੇਤਾਂ 'ਚ ਸੁੱਟ ਦਿੱਤੇ ਗਏ। ਇੱਥੇ ਵੀ ਫਾਇਰਿੰਗ ਹੋਈ ਆ। ਜੀ ਦੂਜੀ ਇੱਕ ਘਟਨਾ ਬੜੀ ਅਜੀਬ ਵਾਪਰੀ ਆ, ਸਭ ਹੋਇਆ ਇਹ ਆ ਕਿ ਲੌਕਾ ਪਿੰਡ ਆ ਜਿਹਦੇ ਦੇ ਬਿਲਕੁਲ ਲਾਗੇ, ਇੱਥੇ ਲਿਆ ਕੇ ਕਿਸੇ ਨੇ ਬੋਤਲ ਸ਼ਾਹੀ ਦੀ ਉਹ ਹੀ ਪਲਟ ਦਿੱਤੀ, ਮਤਲਬ ਕਿ ਬੈਲਟ ਪੇਪਰ ਹੀ ਖਰਾਬ ਕਰ ਦਿੱਤੇ ਸਨ। ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਮੋਗਾ, ਅੰਮ੍ਰਿਤਸਰ, ਤਰਨਤਾਰਨ, ਬਠਿੰਡਾ, ਬਰਨਾਲਾ, ਇਹਨਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਗੋਲੀ ਚੱਲੀ ਆ ਜੀ। ਕਪੂਰਥਲੇ ਦੇ ਵਿੱਚ ਵੀ ਤਲਵਾਰੋ ਤਲਵਾਰੀ ਹੋਏ ਆ ਉੱਥੇ, ਯਾਨੀ ਕਿੰਨਿਆਂ ਦੇ ਸਿਰ ਪਾਟੇ ਆ, ਕੀ ਹਿਸਾਬ ਕਿਤਾਬ ਰਿਹਾ ਹੈ ਹਾਲੇ, ਕਿਉਂਕਿ ਕਾਊਂਟਿੰਗ ਚੱਲ ਰਹੀ ਹੈ ਪ੍ਰਵੀਨ ਜੀ। ਹਾਲੇ ਕਾਊਂਟਿੰਗ ਲਗਭਗ ਜੇ ਆਪਾਂ ਇੱਕ ਮੋਟੇ ਤੌਰ ਤੇ ਅੰਦਾਜ਼ਾ ਲਾਈਏ ਤੇ ਅੱਧ ਪਚੱਧ ਪਈ ਆ। ਸਭ ਤੋਂ ਜ਼ਿਆਦਾ ਝਗੜੇ ਇਸ ਵੇਲੇ ਹੁੰਦੇ ਕਾਊਂਟਿੰਗ ਦੇ ਦੌਰਾਨ ਹੁੰਦੇ ਬਿਲਕੁਲ। ਤਾਂ ਇਸ ਕਰਕੇ ਹਾਲੇ ਕੀ ਬਣਨਾ ਕੀ ਨਹੀਂ ਬਣਨਾ ਪਤਾ ਨਹੀਂ ਹੈ। ਪਰ ਜੇ ਆਪਾਂ ਦੇਖੀਏ ਤੇ ਇੱਕ ਹੁਣ ਵੱਡੀ ਖਬਰ ਆ ਰਹੀ ਹੈ ਕਿ ਲਾਲਚੰਦ ਕਟਾਰੂ ਚੱਕ ਦੀ ਪਤਨੀ ਉਰਮਲਾ ਕੁਮਾਰੀ ਸਰਪੰਚ ਬਣੀ। ਠੀਕ ਹੈ, ਇਹ ਨਤੀਜਾ ਹੈ। ਉਧਰੋਂ ਇੱਕ 23 ਸਾਲ ਦੀ ਕੁੜੀ ਜਿਹੜੀ ਹੈ ਬਸਤੀ ਬੂਟੇ ਵਾਲੀ ਹੈਗੀ ਆ ਫਿਰੋਜ਼ਪੁਰ ਦੇ ਵਿੱਚ, ਤਾਂ ਉਹ ਬੀਕਾਮ ਕੀਤੀ ਹੋਈ ਕੁੜੀ ਨੂੰ ਉਹ ਵੀ ਸਰਪੰਚ ਨਹੀਂ ਬਣ ਗਈ ਆ। ਖੈਰ ਇਹ ਸਾਰਾ ਕੁਝ ਹੋਇਆ, ਪਰ ਇਸ ਦਰਮਿਆਨ ਇੱਕ ਵੱਡੀ ਗੱਲ ਇਹ ਵੀ ਵਾਪਰੀ ਕਿ ਸੁਪਰੀਮ ਕੋਰਟ ਮਾਮਲਾ ਚਲਾ ਗਿਆ ਇਹਨਾਂ ਇਲੈਕਸ਼ਨਾਂ ਨੂੰ ਸਟੇ ਕਰਨ ਵਾਸਤੇ। ਅੱਜ ਹੀ ਸੁਣਵਾਈ ਤੇ ਲੱਗੀ ਜੀ। ਜਿਸ ਵੇਲੇ ਸੁਪਰੀਮ ਕੋਰਟ ਨੇ ਇਸ ਮਾਮਲੇ ਨੂੰ ਸੁਣਿਆ, ਉਹਨਾਂ ਨੇ ਕਿਹਾ ਕਿ ਇਹ ਤੇ ਹਫੜਾ ਦਫੜੀ ਵਾਲਾ ਮਾਹੌਲ ਬਣ ਜਾਏਗਾ, ਇਸ ਤਰ੍ਹਾਂ ਇਲੈਕਸ਼ਨ ਜਿਹੜਾ ਸਟੇ ਨਹੀਂ ਕੀਤਾ ਜਾ ਸਕਦਾ। ਹਾਂ, ਇਸ ਤੋਂ ਬਾਅਦ ਇਹਨੂੰ ਸੁਣਿਆ ਜਾ ਸਕਦਾ ਹੈ। ਪਰ ਪ੍ਰਵੀਨ ਜੀ ਇੱਕ ਦੋ ਚੀਜ਼ਾਂ ਮੈਂ ਅੱਜ ਇਸ ਗੱਲ ਨੂੰ ਲੈ ਕੇ ਇਤਰਾਜ਼ ਵੀ ਕੀਤਾ ਆਰਓ ਦੇ ਕੋਲ ਜਾ ਕੇ, ਜੋ ਉੱਥੇ ਸੀਗਾ ਪ੍ਰੈਜ਼ਾਈਡਿੰਗ ਅਫਸਰ ਸੀਗਾ, ਤਾਂ ਉਹਨਾਂ ਦੇ ਕੋਲ ਮੈਂ ਆਪਣਾ ਇਤਰਾਜ਼ ਵੀ ਜਤਾਇਆ ਕਿ ਇਹ ਪਹਿਲੀ ਵਾਰੀ ਮੈਂ ਆਪਣੀ ਜ਼ਿੰਦਗੀ 'ਚ ਦੇਖਿਆ ਕਿ ਬੈਲਟ ਪੇਪਰਾਂ ਤੇ ਸੀਰੀਅਲ ਨੰਬਰ ਸੀ। ਠੀਕ ਹੈ ਜੀ। ਜਿਹੜਾ ਕਿ ਮਤਲਬ ਕਿ ਨਹੀਂ ਹੋਣਾ ਚਾਹੀਦਾ। ਇਹ ਬ੍ਰੀਚ ਆਫ ਪ੍ਰਾਈਵੇਸੀ ਆ। ਸੀਰੀਅਲ ਨੰਬਰ ਤੋਂ ਪਤਾ ਲੱਗ ਸਕਦਾ ਹੈ ਕਿ ਕਿਹੜਾ ਵੋਟਰ ਕਿਸ ਨੂੰ ਵੋਟ ਪਾ ਕੇ ਆਇਆ, ਕਿਉਂਕਿ ਇਹ ਬੈਲਟ ਪੇਪਰ ਤੇ ਮੋਹਰ ਲੱਗੀ ਹੈ। ਤਾਂ ਸੀਰੀਅਲ ਨੰਬਰ ਜਿਹੜਾ ਬੰਦਾ ਤੁਹਾਨੂੰ ਦੇਵੇਗਾ ਬੈਲਟ ਪੇਪਰ, ਇੱਕ ਪਰਚੀ ਤਾਂ ਉਹਦੇ ਕੋਲ ਰਹਿ ਗਈ। ਸੋ ਇਹ ਬਹੁਤ ਵੱਡੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਅਣਗਹਿਲੀ ਕੀਤੀ ਹੈ ਇਹਨਾਂ ਨੇ, ਕਿਉਂਕਿ ਇਹ ਆਪ ਹੀ ਤਾਂ ਟ੍ਰੇਨਿੰਗ ਦੇ ਦੌਰਾਨ ਕਹਿੰਦੇ ਕਿ ਕੋਈ ਵੀ ਸੀਰੀਅਲ ਨੰਬਰ ਬੈਲਟ ਪੇਪਰ ਤੇ ਨਹੀਂ ਹੋ ਸਕਦਾ ਕਹਿੰਦੇ ਜੀ। ਜੀ ਜੀ। ਤਾਂ ਇਹ ਚੀਜ਼ ਦਾ ਇਤਰਾਜ਼ ਚੁੱਕਿਆ ਸੀਗਾ ਮੈਂ। ਉਹ ਕਹਿੰਦੇ ਕਿ ਨਹੀਂ ਜੀ ਤੁਹਾਡੀ ਪ੍ਰਾਈਵੇਸੀ ਦਾ ਖਿਆਲ ਹੈ ਜੀ, ਫਲਾਂ ਹੈ ਟਮਕਾ, ਪਰ ਮੇਰੇ ਕੋਲ ਕੋਈ ਐਸਾ ਉੱਤਰ ਨਹੀਂ, ਮੈਂ ਆਪਣੇ ਪੱਧਰ ਤੇ ਕਹਿ ਲਓ ਕਿ ਸੰਤੁਸ਼ਟ ਕਰ ਲਵਾਂ ਆਪਣੇ ਆਪ। ਦੂਜੀ ਚੀਜ਼ ਕਿ ਇੱਕ ਥਾਂ ਤੇ ਇਲੈਕਸ਼ਨ ਇਸ ਕਰਕੇ ਹੀ ਮੁਲਤਵੀ ਕਰਨਾ ਪਿਆ ਕਿਉਂਕਿ ਉੱਥੇ ਬੈਲਟ ਪੇਪਰ ਹੀ ਗਲਤ ਛਪ ਗਏ। ਮਤਲਬ ਕਿ ਫਰਜ਼ ਕਰੋ ਕਿ ਕਿਸੇ ਨੂੰ ਸੇਬ ਮਿਲਿਆ ਜੀ, ਤਾਂ ਉਹਦੇ ਨਾਂ ਦੇ ਅੱਗੇ ਚੋਣ ਨਿਸ਼ਾਨ ਕੇਲਾ ਹੋ ਗਿਆ ਤੇ ਕੇਲੇ ਵਾਲੇ ਦੇ ਨਾਮ ਅੱਗੇ ਸੇਬ। ਮਤਲਬ ਕਿ ਇਸ ਤਰ੍ਹਾਂ ਦੀਆਂ ਕੁਤਾਹੀਆਂ ਨਹੀਂ ਸਾਹਮਣੇ ਆਈ। 2 ਕਰਮਚਾਰੀਆਂ ਦੀ ਮੌਤ ਹੋ ਚੁੱਕੀ ਸੀ ਸ਼ਾਮ ਤੱਕ ਡਿਊਟੀ ਦੇ ਦੌਰਾਨ। ਮੈਂ ਇਹ ਵੀ ਸਵਾਲ ਚੁੱਕਦਾ ਹਾਂ ਪ੍ਰਵੀਨ ਜੀ ਤੁਹਾਡੇ ਮਾਰਫਤ ਵੀ ਕਿ ਡਿਊਟੀ ਤੇ ਸ਼ਹੀਦ ਹੋਣ ਵਾਲੇ ਫੌਜੀਆਂ ਨੂੰ, ਪੁਲਿਸੀਆਂ ਨੂੰ 1 ਕਰੋੜ ਰੁਪਈਆ ਦਿੰਦੇ ਆ। ਇਹਨਾਂ ਵਿੱਚ ਵੀ ਇੱਕ ਸ਼ਾਇਦ ਜਵਾਨ ਹੈ ਪੁਲਿਸ ਦਾ, ਕੀ ਇਸ ਨੂੰ ਦਿਓਗੇ? ਇੱਕ ਟੀਚਰ ਆ, ਇਹ ਵੀ ਤੇ ਡਿਊਟੀ ਤੇ ਆ, ਬਿਲਕੁਲ ਕੀ ਇਸ ਨੂੰ ਦਿਓਗੇ? ਹਾਲੇ ਤੱਕ ਕੋਈ ਐਲਾਨ ਇਸ ਮੁਤਲਕ ਜਿਹੜਾ ਹੈ ਉਹ ਨਹੀਂ ਕੀਤਾ ਗਿਆ। ਤਾਂ ਖੈਰ ਇਹ ਸਾਰਾ ਕੁਝ ਹੋਇਆ ਜੀ, ਬਹੁਤ ਜ਼ਿਆਦਾ ਲੜਾਈਆਂ ਪੜਾਈਆਂ। ਮੈਂ ਤੁਹਾਨੂੰ ਦੱਸ ਦਿੱਤਾ ਕਿ ਇੰਨੀਆਂ ਥਾਵਾਂ ਤੇ ਗੋਲੀਆਂ, ਇਸ ਤੋਂ ਇਲਾਵਾ ਜੇ ਤੁਸੀਂ ਦੇਖੋ ਕਿ ਕਈ ਥਾਈਂ ਗੱਡੀਆਂ ਤੋੜੀਆਂ ਗਈਆਂ। ਉਹ ਹਿੰਸਾ ਮਤਲਬ ਕਿ ਹਾਲ ਦੀ ਘੜੀ ਕਹਿ ਲਓ ਕਿ ਪੁੱਛਿਆ ਬਸ ਅਸੀਂ ਲੋਕ ਆਪੋ ਆਪਣੇ ਪਿੰਡ ਟੈਲੀਫੋਨ ਕਰਕੇ ਪੁੱਛ ਰਹੇ ਜਿਹੜੇ ਬਾਹਰ ਬੈਠੇ ਆ ਕੀ ਬਣਿਆ ਕੀ ਬਣਿਆ, ਜਿਵੇਂ ਭੁਚਾਲ ਆਇਆ ਹੁੰਦਾ। ਤਾਂ ਹੁਣ ਕਾਊਂਟਿੰਗ ਇਸ ਵੇਲੇ ਚੱਲ ਰਹੀ ਹੈ, ਬਾਕੀ ਪਤਾ ਲੱਗੇਗਾ ਹੌਲੀ ਹੌਲੀ। ਪਰ ਬਹੁਤ ਸਾਰੀਆਂ ਕੁਤਾਹੀਆਂ ਸੀ। ਇਹ ਇਲੈਕਸ਼ਨ ਇਤਿਹਾਸ ਦੇ ਵਿੱਚ ਦਰਜ ਹੋਵੇਗਾ ਪ੍ਰਵੀਨ ਜੀ ਕਿ ਇਹਦੇ ਵਿੱਚ ਇੰਨੀਆਂ ਕੁਤਾਹੀਆਂ। ਤੇ ਤੁਸੀਂ ਦੇਖੋ ਕਮਾਲ ਦੀ ਗੱਲ ਆ, ਮੇਰਾ ਪਿੰਡ ਇੱਕ ਨਾਰਮਲ ਪਿੰਡ ਹੈ, ਨਾ ਵੱਡਾ ਪਿੰਡ ਹੈ ਨਾ ਛੋਟਾ ਪਿੰਡ ਹੈ। ਜਦੋਂ ਮੈਂ ਗਿਆ ਮੈਂ ਤੇ ਪਹਿਲੀਆਂ ਪਾਇਆ ਵੋਟ ਸਭ ਤੋਂ, ਠੀਕ ਹੈ ਜੀ। ਪਰ ਮੈਂ ਉੱਥੇ ਹੀ ਅਫਸਰ ਨੂੰ ਦੱਸ ਦਿੱਤਾ ਕਿ ਸਰ ਤੁਸੀਂ ਇਸ ਰਫ਼ਤਾਰ ਨਾਲ ਵੋਟਿੰਗ ਕਰਵਾਓਗੇ ਨਾ ਕਿ ਤੁਹਾਨੂੰ 7 ਵੱਜ ਜਾਣਗੇ। ਉਹੀ ਗੱਲ ਹੋਈ। 4 ਵਜੇ ਤੱਕ ਦਾ ਟਾਈਮ ਸੀ ਕਿਉਂਕਿ ਈਵੀਐਮ ਤੋਂ
ਸਾਰਾ ਸਿਸਟਮ ਸਵਿਚ ਕਰਨਾ ਇੱਕਦਮ ਬੈਲਟ ਪੇਪਰ ਤੇ। ਉੱਥੇ ਉਹ ਜਿਹੜੀਆਂ ਮੈਡਮਾਂ ਬੈਠੀਆਂ ਸੀ ਉਹਨਾਂ ਨੂੰ ਤੇ ਸਮਝ ਹੀ ਨਹੀਂ ਸੀ ਆ ਰਿਹਾ ਸੀ ਜੀ। ਫਿਰ ਬਿਲਕੁਲ ਸਾਰਾ ਕੁਝ ਉਲਟ ਹੋ ਗਿਆ। 2 ਥਾਵਾਂ ਤੇ ਤੁਸੀਂ ਦਸਤਖਤ ਕਰਨੇ ਆ, ਫਿਰ ਬੈਲਟ ਪੇਪਰ ਤੇ ਜਾਣਾ ਹੈ, ਬੈਲਟ ਪੇਪਰ ਦੇ ਵਿੱਚ ਇੱਕ ਦਾ ਨੋਟਾ ਹੈ, ਫਿਰ ਉਸ ਤੋਂ ਬਾਅਦ ਉਸ ਨੂੰ ਫੋਲਡ ਕਿਵੇਂ ਕਰਨਾ। ਤੁਸੀਂ ਦੇਖਣਾ ਕੈਂਸਲੇਸ਼ਨ ਕਿੰਨੀ ਹੁੰਦੀ ਹੈ ਵੋਟਾਂ ਦੀ। ਜੀ। ਤਾਂ ਇਸ ਕਰਕੇ ਮਤਲਬ ਕਿ ਇਹਨਾਂ ਨੇ ਇਹਦੇ ਤੇ ਮੈਂ ਸਮਝਦਾ ਕਿ ਜ਼ਿਆਦਾ ਮੱਥਾ ਖਪਾਈ ਨਹੀਂ ਕੀਤੀ, ਮਜਬੂਰੀ 'ਚ ਇਲੈਕਸ਼ਨ ਕਰਵਾਏ, ਜਿਹਦੇ ਕਰਕੇ ਤੁਸੀਂ ਦੇਖੋਗੇ ਪਿੰਡਾਂ ਦੇ ਵਿੱਚ ਅੱਜ ਸ਼ਾਮ ਤੱਕ ਵੀ ਲਾਈਨਾਂ ਲੱਗੀਆਂ ਹੋਈਆਂ ਬਹੁਤ ਵੱਡੀਆਂ ਵੱਡੀਆਂ। ਕਿਉਂ? ਕਿਉਂਕਿ ਜਿਹੜਾ ਪ੍ਰੋਸੈਸ ਸੀਗਾ ਵੋਟ ਕਰਨ ਦਾ ਬਹੁਤ ਸਲੋ ਸੀਗਾ। ਔਸਤਨ ਮਤਲਬ ਕਿ ਮੈਂ ਦੇਖ ਰਿਹਾ ਸੀ ਉੱਥੇ 10 ਤੋਂ 12 ਮਿੰਟ ਲੱਗ ਰਹੇ ਸਨ ਇੱਕ ਵੋਟਰ। ਜੀ ਜੀ। ਤਾਂ ਉਹੀ ਗੱਲ ਹੋਇਆ ਜਦ ਮੈਂ ਸ਼ਾਮੀ ਹੁਣ ਵਾਲੀਬਾਲ ਖੇਡਣ ਗਿਆ ਤਾਂ ਉੱਥੇ ਜਦੋਂ ਮੈਂ ਗਿਆ 6 ਵਜੇ ਤਾਂ ਲਾਈਨ ਲੱਗੀ ਹੋਈ ਸੀ। ਕਹਿੰਦੇ ਜੀ ਗੇਟ ਬੰਦ ਹੋਏ ਨੂੰ 4 ਵਜੇ ਹੋ ਗਿਆ। ਹਾਲੇ ਵੀ ਮਤਲਬ ਕਿ ਹਿਸਾਬ ਲਾ ਲਓ ਇੰਨਾ ਜ਼ਿਆਦਾ ਕਹਿ ਲਓ ਕਿ ਲੰਮਾ ਚਲਾ ਗਿਆ ਪ੍ਰੋਸੈਸ ਕਿ 2 ਘੰਟੇ ਤੱਕ ਵੀ ਜਿਹੜੀ ਐਂਟਰੀ ਸੀਗੀ ਉਹਨਾਂ ਦੀ ਵੋਟ ਭੁਗਤਾਈ। ਜੀ ਜੀ। ਤਾਂ ਤੁਸੀਂ ਸੋਚ ਕੇ ਦੇਖ ਸਕਦੇ ਹੋ, ਬਹੁਤ ਹੀ ਇਹ ਇਤਿਹਾਸ ਦੇ ਵਿੱਚ ਦਰਜ ਹੋਏਗਾ ਸਰ, ਇੰਨਾ ਵਾਹਿਆਤ ਸਿਸਟਮ। ਇਹ ਹਿੰਸਾ ਤੇ ਚਲੋ ਆਪਾਂ ਦੇਖੀ ਆ, ਧੱਕੇਸ਼ਾਹੀ ਤੇ ਸਾਰਾ ਪਾਰਟ ਹੈ, ਪਰ ਕੁਝ ਚੀਜ਼ਾਂ ਤਕਨੀਕੀ ਤੌਰ ਤੇ ਵੀ ਕਹਿ ਲਓ ਪੇਪਰ ਬੈਲਟ, ਉਹਦੇ ਤੇ ਵਿਵਾਦ, ਉਹਦੇ ਰੇਟ ਨੂੰ ਲੈ ਕੇ ਵਿਵਾਦ ਬਹੁਤ ਕਹਿ ਲਓ ਕਿ ਆਪਾਂ ਪੱਖ ਤੋਂ ਦੇਖ ਸਕਦੇ ਹਾਂ ਕਿ ਵਿਵਾਦਤ ਹੋਇਆ ਹੈ। ਜੀ। ਤੇ ਮੈਡਮ ਜੀ ਪੰਚਾਇਤੀ ਚੋਣਾਂ 'ਚ ਤਾਂ ਜੋ ਕੁਝ ਵਾਪਰਿਆ ਤੁਸੀਂ ਦੱਸ ਹੀ ਦਿੱਤਾ, ਪਰ ਇਹਨਾਂ ਵੋਟਾਂ ਦੇ ਦਰਮਿਆਨ ਹੀ ਪੰਜਾਬ ਦੇ ਵਿੱਚ ਅਗਲੀਆਂ ਜ਼ਿਮਨੀ ਚੋਣਾਂ ਦਾ ਐਲਾਨ ਵੀ ਹੋ ਗਿਆ ਜੀ। ਹਾਂਜੀ ਦੇਖੋ ਪ੍ਰਵੀਨ ਜੀ, ਇਹ ਤੈਅ ਸੀਗਾ ਕਿ ਜ਼ਿਮਨੀ ਚੋਣਾਂ ਦਾ ਐਲਾਨ ਉਸੇ ਦਿਨ ਹੋ ਜਾਣਾ ਹੈ ਜਿਸ ਦਿਨ ਮਹਾਰਾਸ਼ਟਰ ਅਤੇ ਝਾਰਖੰਡ ਦੇ ਇਲੈਕਸ਼ਨ ਐਲਾਨੇ ਜਾਣਗੇ। ਅੱਜ ਜਿਵੇਂ ਹੀ ਇਹਨਾਂ ਨੇ ਪੀਸੀ ਸੱਦੀ, ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ, ਸਰ ਉਸੇ ਵੇਲੇ ਤੈਅ ਹੋ ਗਿਆ ਸੀਗਾ ਕਿ ਪੰਜਾਬ ਦਾ ਇਲੈਕਸ਼ਨ ਆ ਗਿਆ। ਮਤਲਬ ਸਾਫ਼ ਹੈ ਕਿ ਬਈ ਅੱਜ ਇੱਕ ਇਲੈਕਸ਼ਨ ਆਪਣਾ ਚੱਲ ਰਿਹਾ ਸੀਗਾ। ਕਮਾਲ ਦੇਖੋ, ਇੱਕ ਚੋਣ ਚੱਲ ਰਹੀ ਸੀਗੀ ਤੇ 3:45 ਪੰਜਾਬ ਦੀਆਂ 4 ਜ਼ਿਮਨੀ ਚੋਣਾਂ ਦਾ ਐਲਾਨ ਹੋ ਗਿਆ ਸੀ। ਤਾਂ ਇਹ ਚਾਰੇ ਜ਼ਿਮਨੀ ਚੋਣਾਂ ਇੱਕੋ ਦਿਨ ਹੀ ਨਿਬੇੜ ਦਿੱਤੀਆਂ ਜਾਣਗੀਆਂ। ਇਹਦੇ ਵਿੱਚ ਆਪਾਂ ਜੇ ਆਡੀਅנס ਵਾਸਤੇ ਦੱਸਣਾ ਹੋਵੇ ਤਾਂ ਚੱਬੇਵਾਲ, ਡੇਰਾ ਬਾਬਾ ਨਾਨਕ, ਗਿੱਦੜਬਾਹਾ ਤੇ ਬਰਨਾਲਾ, ਜੀ ਜੀ, 2 ਮਾਲਵੇ ਦੀਆਂ, ਇੱਕ ਮਾਝੇ ਦੀ, ਇੱਕ ਦੁਆਬੇ ਦੀ। ਉਹ ਪ੍ਰਦੂਲ ਸਿਕੰਦਰ ਨੇ ਨਾ ਇੱਕ ਗੀਤ ਗਾਇਆ ਸੀ, ਮੱਝ ਮਾਲਵੇ ਦੁਆਬੇ ਦੀਆਂ ਜੱਟੀਆਂ ਕਿਤੇ ਦੇ ਵਿੱਚ ਕੌਣ ਕਰਤੂ, ਬਹੁਤ ਪਹਿਲਾਂ। ਮਤਲਬ ਕਿ ਸਾਰਿਆਂ ਨੂੰ ਖੁਸ਼ ਕਰ ਦਿੱਤਾ, ਮਾਝਾ ਮਾਲਵਾ ਦੁਆਬਾ, ਤੇ ਪਿੱਛੇ ਰਹਿ ਕੌਣ ਗਿਆ, ਸਾਰੇ ਭੜਕੇ ਪਾਉਂਦੇ। ਤਾਂ ਗੱਲ ਇਹ ਆ ਕਿ ਇਹਦੇ ਵਿੱਚ ਵੀ ਮਾਝਾ ਮਾਲਵਾ ਦੁਆਬਾ ਆ ਗਿਆ। 13 ਨੂੰ ਚੋਣ ਹੋਊਗੀ, 23 ਨੂੰ ਨਤੀਜਾ ਹੋਏ। ਤੇ ਇਸ ਤੋਂ ਇਲਾਵਾ ਵਾਇਨਾਡ ਜੋ ਛੱਡੀ ਆ ਰਾਹੁਲ ਗਾਂਧੀ ਨੇ, ਜੀ ਜੀ, ਉਹਦੇ ਸਮੇਤ ਜੇ ਤੁਸੀਂ ਦੇਖੋਗੇ ਤਾਂ ਹੋਰ ਵੀ ਬਾਈ ਇਲੈਕਸ਼ਨ ਜਿਹੜੇ ਆ ਉਹ ਹੈਗੇ ਨੇ। ਜੇ ਆਪਾਂ ਦੇਖੀਏ ਜਿਹੜੇ ਲੋਕ ਸਭਾ ਦੀਆਂ ਸ਼ਾਇਦ ਮੇਰੇ ਖਿਆਲ ਦੇ ਨਾਲ ਕੁੱਲ ਮਿਲਾ ਕੇ ਜੇ ਆਪਾਂ ਦੇਖੀਏ ਤਾਂ ਕਾਫੀ ਸੀਟਾਂ ਬਣ ਜਾਣੀਆਂ, ਕਿਉਂਕਿ ਇਹਦੇ ਵਿੱਚ ਜੇ ਵਿਧਾਨ ਸਭਾ ਦੀਆਂ ਵੀ ਆਪਾਂ ਕਾਊਂਟ ਕਰੀਏ 4 ਤਾਂ ਆਪਣੀਆਂ ਹੋਈਆਂ ਤੇ 10 ਯੂਪੀ ਦੀਆਂ ਹੋ ਗਈਆਂ। 9 ਯੂਪੀ ਦੀਆਂ ਤਾਂ 14 ਰਾਜਾਂ ਦੀਆਂ 48 ਵਿਧਾਨ ਸਭਾ ਸੀਟਾਂ ਨੇ। ਜੀ ਜੀ, 4 ਪੰਜਾਬ ਦੀਆਂ। ਇਹ ਆ ਕਿ 2 ਹਾਂਜੀ 4 ਪੰਜਾਬ ਦੀਆਂ ਹੋਈਆਂ, 2 ਰਾਜਾਂ ਦੀਆਂ 2 ਲੋਕ ਸਭਾ ਸੀਟਾਂ ਹੋ ਗਈਆਂ। ਵਾਇਨਾਡ ਹੋ ਗਈ, ਇੱਕ ਨੰਦੇੜ ਹੋ ਗਈ। ਹਾਂਜੀ ਹਾਂਜੀ, ਨੰਦੇੜ ਹੋ ਗਈ। ਯਾਨੀ ਕੁੱਲ ਮਿਲਾ ਕੇ ਜੇ ਦੇਖੀਏ ਤਾਂ ਆਪਾਂ ਕਹਿ ਸਕਦੇ ਹਾਂ ਕਿ 50 ਹੋ ਗਈਆਂ, 50 ਜ਼ਿਮਨੀ ਚੋਣਾਂ ਹੋ ਗਈਆਂ। ਤੇ ਬਾਕੀ ਜਿਹੜੀਆਂ ਨੇ ਉਹ ਸਭ ਮਹਾਰਾਸ਼ਟਰ ਅਤੇ ਝਾਰਖੰਡ ਦੀ ਜੇ ਗੱਲ ਕਰੀਏ, ਉਹ 2 ਫੇਜ਼ ਦੇ ਵਿੱਚ, ਝਾਰਖੰਡ ਦੇ ਵਿੱਚ ਤੇ ਇੱਕੋ ਫੇਜ਼ ਦੇ ਵਿੱਚ ਆ ਮਹਾਰਾਸ਼ਟਰ ਦੇ। ਬਾਈ ਇਹ ਆਪਾਂ ਕਹਿ ਸਕਦੇ ਹਾਂ ਮੋਟੇ ਤੌਰ ਤੇ ਕਿ ਇਲੈਕਸ਼ਨ ਜਿਹੜੇ ਆ ਉਹ ਆ ਗਏ ਆ। ਤਾਂ 23 ਨੂੰ ਰਿਜ਼ਲਟ ਆਉਣ ਤੋਂ ਭਾਵ ਕੀ ਹੈ ਕਿ ਸਾਰਿਆਂ ਦਾ ਜੇ ਆਪਾਂ ਦੇਖੀਏ ਮਹਾਰਾਸ਼ਟਰ ਦੇ ਵਿੱਚ ਸਿੰਗਲ ਫੇਜ਼ ਦੇ ਵਿੱਚ 20 ਨਵੰਬਰ ਨੂੰ ਇਲੈਕਸ਼ਨ ਹੋਏਗਾ, 23 ਨਵੰਬਰ ਨੂੰ ਰਿਜ਼ਲਟ ਆਏਗਾ। ਤੇ ਝਾਰਖੰਡ ਦੇ ਵਿੱਚ 13 ਤੇ 20 ਨੂੰ ਹੋ ਗਿਆ, ਤੇ 13 ਨੂੰ ਆਪਾਂ ਝਾਰਖੰਡ ਦੇ ਵਾਲੇ ਫੇਜ਼ ਦੇ ਵਿੱਚ ਆ ਗਏ ਜਦੋਂ ਆਪਣੇ ਇੱਥੇ ਜ਼ਿਮਨੀ ਚੋਣਾਂ ਹੋਣਗੀਆਂ। ਤਾਂ ਮਤਲਬ ਇਹ ਆ ਕਿ ਆਪਾਂ ਬੇਸਿਕ ਜਾਣਕਾਰੀ ਸਮਝ ਲਈ ਆ ਕਿ ਪੂਰੇ ਦੇਸ਼ ਦੇ ਵਿੱਚ ਇੱਕ ਵਾਰੀ ਫੇਰ ਇਲੈਕਸ਼ਨ ਹੋਣ ਜਾ ਰਿਹਾ। ਕੁਝ ਸਟੇਟਾਂ ਜਿੱਥੇ ਵਿਧਾਨ ਸਭਾ ਤੇ ਲੋਕ ਸਭਾ ਦੀਆਂ ਸੀਟਾਂ ਰਹਿੰਦੀਆਂ ਸੀ ਉੱਥੇ ਜ਼ਿਮਨੀ ਚੋਣਾਂ, ਜੀ ਜੀ, 2 ਵੱਡੀਆਂ ਸਟੇਟਾਂ ਦੇ ਵਿੱਚ ਕਹਿ ਲਓ ਕਿ ਵਿਧਾਨ ਸਭਾ ਚੋਣਾਂ। ਹੁਣ ਮਹਾਰਾਸ਼ਟਰ ਦੇ ਵਿੱਚ ਬਹੁਤ ਵੱਡਾ ਘਮਸਾਨ ਮਚੇਗਾ। ਝਾਰਖੰਡ ਦੇ ਵਿੱਚ ਚੰਪਾਈ ਸੋਰੇਨ ਨੂੰ ਇਹਨਾਂ ਪੱਟ ਲਿਆ ਸੀਗਾ, ਜਿਹਦੇ ਕਰਕੇ 50-50 ਹੈ ਗੇਮ ਉੱਥੇ। ਤੇ ਮਹਾਰਾਸ਼ਟਰ ਹੁਣ ਤੇ ਕੋਈ ਭੁੱਲ ਕਰੇਗਾ ਹੀ ਨਹੀਂ, ਸਭ ਕੋਈ ਕਹੇਗਾ ਹੀ ਨਹੀਂ ਕਿ ਭਾਜਪਾ ਗੇਮ ਚੋਂ ਬਾਹਰ।
कदे भी नहीं किया। कोई भी सियासी विश्लेषक जरूरत ही नहीं कर सकेगा। हालांकि महाराष्ट्र ਦੇ ਵਿੱਚ ਪਿਛਾੜੀ ਚੱਲ ਰਹੇ ਸੀਗੇ, ਥੋੜਾ ਪੱਚਲਖੁਰੀ ਇਹਨਾਂ ਦਾ ਮਾਹੌਲ ਸੀਗਾ, ਪਰ ਅਚਾਨਕ ਮਹਾਰਾਸ਼ਟਰ ਤੋਂ ਪਹਿਲਾਂ ਹਰਿਆਣੇ ਦੀ ਜਿੱਤ ਨੇ ਇਹਨਾਂ ਨੂੰ ਬਿਲਕੁਲ ਅਕਲਖੁਰੀ ਕਰ ਦਿੱਤਾ, ਬਹੁਤ ਊਰਜਾਵਾਨ ਬਣਾ ਦਿੱਤਾ। ਉੱਥੇ ਕੁਝ ਸਕੀਮਾਂ ਦਿੱਤੀਆਂ ਗਈਆਂ ਜਿਸ ਨੂੰ ਫ੍ਰੀ ਬੀਸ ਕਹਿੰਦੇ ਨੇ, ਪਰ ਉਹਦੇ ਨਾਲ ਕੀ ਆ ਕਿ ਹੁਣ ਇਹ ਗੱਲ ਜਿਹੜੀ ਹੈ ਉਹ ਤੈਅ ਆ ਕਿ ਉੱਥੇ ਮਹਾਰਾਸ਼ਟਰ ਦੇ ਵਿੱਚ ਜ਼ੋਰ ਇਹਨਾਂ ਨੂੰ ਬਹੁਤ ਲਾਉਣਾ ਪਏਗਾ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਜੇ ਤੁਸੀਂ 2019 ਦੇ ਮੁਕਾਬਲੇ ਦੇਖੋਗੇ ਤਾਂ ਬਦਲ ਚੁੱਕੀਆਂ। ਇੱਕ ਤੇ ਹੈ ਕਿ 6 ਪਾਰਟੀਆਂ ਬਣ ਗਈਆਂ ਕੁੱਲ ਮਿਲਾ ਕੇ, ਕਿਉਂਕਿ 2 ਦੇ ਵਿੱਚੋਂ ਜੇ ਦੇਖੋਗੇ ਤਾਂ 2 ਤਾਂ ਹੋਰ ਹੀ ਨਿਕਲ ਆਈਆਂ, 4 ਹੋ ਗਈਆਂ ਤੇ 2 ਪਹਿਲਾਂ ਐਗਜ਼ਿਸਟ ਕਰਦੀਆਂ ਸੀਗੀਆਂ, 6 ਹੋ ਗਈਆਂ। ਹੁਣ ਦੇਖੋ ਉੱਥੇ ਕੀ ਬਣਦਾ, ਪਰ ਬਹੁਤ ਰੌਚਕ ਹੋਏਗਾ, ਬਹੁਤ ਰੌਚਕ ਹੋਏਗਾ। ਪ੍ਰੈਡਿਕਸ਼ਨ ਕਰਨ ਵਾਲੀ ਤੇ ਸ਼ਾਇਦ ਹਾਲੇ ਕੋਈ ਕਾਲੀ ਨਹੀਂ ਕਰੇਗਾ, ਪਰ ਉੱਥੇ ਇਹ ਹੈ ਕਿ ਬਹੁਤ ਵੱਡਾ ਕਨਸਾਨ ਹੋਣ ਵਾਲਾ ਹੈ। ਜੀ ਜੀ। ਤੇ ਮਿੰਟ ਜੀ, ਆਪਾਂ ਵੈਸੇ ਤਾਂ ਜਦੋਂ ਹਰਿਆਣਾ ਵਿਧਾਨ ਸਭਾ ਚੋਣਾਂ ਹੋ ਰਹੀਆਂ ਸੀਗੀਆਂ ਤੇ ਆਪਾਂ ਉਦੋਂ ਜ਼ਿਕਰ ਵੀ ਕੀਤਾ ਸੀਗਾ ਇਹਨਾਂ ਖਬਰਾਂ ਦੇ ਵਿੱਚ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਨੇ ਤਾਂ ਕੁਝ ਘੰਟੇ ਪਹਿਲਾਂ ਹੀ ਪੈਕਅਪ ਕਰ ਲਿਆ ਸੀ ਕੰਪੇਨ ਦਾ, ਪਰ ਨਤੀਜਾ ਨੇ ਵੇਖ ਲਓ ਕਿੰਨੀ ਊਰਜਾ ਦੇਤੀ ਇਹਨਾਂ ਨੂੰ। ਹਾਂਜੀ, ਇਹ ਦੇਖੋ ਗੱਲ ਇਹ ਆ ਕਿ ਸਰ ਹੋ ਸਕਦਾ ਕਿ ਪ੍ਰਵੀਨ ਜੀ ਉਹਨਾਂ ਨੂੰ ਪਤਾ ਹੋਵੇ ਸਾਰੀ ਗੇਮ ਦਾ ਕਿ ਅਸੀਂ ਜਿੱਤ ਰਹੇ ਹਾਂ। ਜੀ ਜੀ, ਇਹ ਵੀ ਤਾਂ ਹੋ ਸਕਦਾ ਹੈ, ਪਰ ਉਹਨਾਂ ਨੇ 48 ਘੰਟੇ ਪਹਿਲਾਂ ਹਰਿਆਣਾ ਛੱਡ ਦਿੱਤਾ ਸੀਗਾ ਇਹਦੇ ਚ। ਪਰ ਮੈਂ ਇੱਕ ਚੀਜ਼ ਸਮਝਦਾ ਵਾਂ ਕਿ ਇੱਥੇ ਕਿਸੇ ਨੂੰ ਵੀ ਨਹੀਂ ਪਤਾ ਲੱਗਿਆ ਕੀ ਹੋਇਆ ਕੀ ਨਹੀਂ ਹੋਇਆ, ਪਰ ਅਸਲ ਕਾਰਨ ਇਹ ਹੈ ਕਿ ਜੇ ਹਰਿਆਣੇ ਦੇ ਤੁਸੀਂ ਦੇਖੋਗੇ ਤਾਂ ਫੈਕਟਰ ਬੜੇ ਅਜੀਬ ਨਿਕਲੇ। ਮੈਂ ਕੁਝ ਡਾਟਾ ਕਲੈਕਟ ਕੀਤਾ ਤਾਂ 5-6 ਸੀਟਾਂ ਤੇ ਆਮ ਆਦਮੀ ਪਾਰਟੀ ਵਾਲੇ ਹਰਾ ਗਏ ਇਹਨਾਂ ਨੂੰ ਸਮੇਤ ਡਬਲ ਜੀ। 5-6 ਸੀਟਾਂ ਆਮ ਆਦਮੀ ਪਾਰਟੀ ਨੇ ਹਰਾਈਆਂ, ਜਿਵੇਂ ਡੱਬ ਵਾਲੇ ਲਈ 600 ਤੇ ਡਿਸਾਈਡ ਹੋਈ ਤੇ 2-2.5 ਇਹਨਾਂ ਦਾ ਉਮੀਦਵਾਰ ਵੋਟ ਲੈ ਗਿਆ। ਇਸੇ ਤਰ੍ਹਾਂ ਹਰਿਆਣੇ ਦੇ ਵਿੱਚ 14 ਤੋਂ 17 ਸੀਟਾਂ ਐਸੀਆਂ ਸੀ ਜਿੱਥੇ ਭਾਗੀਆਂ ਨੇ ਮਾਂਜਤਾ ਕਾਂਗਰਸ। ਫਿਰ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਜੋ ਐਸਸੀ, ਫਿਰ ਇਸ ਤੋਂ ਇਲਾਵਾ ਪ੍ਰਵਾਸੀ ਤੇ ਜਿਹੜੀ ਕੁਝ ਜਾਟ ਵੋਟ ਸੀ ਜਿਹੜੀ ਨਾ ਹੋਰ ਵੋਟ ਤੋਂ ਇਲਾਵਾ ਭਾਜਪਾ ਨਾਲ ਗਈ ਹੈ ਸਰ। ਮਤਲਬ ਕਿ ਤੁਸੀਂ ਦੇਖੋ 8 ਤੇ ਜਾਟ ਉਮੀਦਵਾਰ ਜਿੱਤ ਗਏ ਭਾਜਪਾ ਦੇ। ਜੀ ਜੀ। ਤੋ ਇਹ ਚੀਜ਼ਾਂ ਦੇਖਣ ਵਾਲੀਆਂ, ਕਈ ਫੈਕਟਰ ਨੇ ਉਹਦੇ ਵਿੱਚ। ਬਾਕੀ ਚਲੋ ਈਵੀਐਮ ਫੈਕਟਰ ਤੇ ਰਹਿੰਦਾ ਹੀ ਰਹਿੰਦਾ ਹੈ, ਉਹਦੇ ਤੇ ਚਰਚਾ ਹਮੇਸ਼ਾ ਹੁੰਦੀ ਹੈ, ਪਰ ਜਦੋਂ ਤੁਸੀਂ ਜਿੱਤ ਹਾਰ ਤੇ ਅੰਤਰ ਦੇਖੋਗੇ ਨਾ, ਮੈਂ ਵੀ ਹੈਰਾਨ ਰਹਿ ਗਿਆ, ਤੰਗ ਰਹਿ ਗਿਆ ਕਿ ਸਾਰਿਆਂ ਦੀ ਵੋਟ ਜਿਹੜੀ ਹੈ ਭਾਜਪਾ ਨੂੰ ਉੱਥੇ ਖਿੱਚੀ ਹੈ, ਸਾਰਿਆਂ ਦੀ ਵੋਟ ਖਿੱਚੀ ਤੇ ਬਹੁਤ ਚਲਾਕੀ ਦੇ ਨਾਲ ਉਹਨਾਂ ਨੇ ਅੰਦਰ ਖਾਤੇ ਜਿਸ ਤਰ੍ਹਾਂ ਦਾ ਜਾਟ ਵਰਸਸ ਨੌਨ ਜਾਟ ਇਲੈਕਸ਼ਨ ਬਣਾਇਆ, ਉਹ ਇੱਕ ਬਹੁਤ ਕਮਾਲ ਦੀ ਚੀਜ਼ ਆ। ਸਾਨੂੰ ਸਮਝ ਲੱਗੀ ਨਾ, ਮੇਰੇ ਖਿਆਲ ਦੇ ਨਾਲ ਕਾਂਗਰਸ ਨੂੰ ਹੀ ਸਮਝ ਲੱਗੀ ਕਿ ਕੀ ਮਸਲਾ। ਜੀ। ਵਿਰਸਾ ਸਿੰਘ ਵਲਟੋਆ ਪਿਛਲੇ ਕਈ ਦਿਨਾਂ ਤੋਂ ਚਰਚਾਵਾਂ ਦੇ ਵਿੱਚ ਚੱਲ ਰਹੀ ਸੀ ਕਿ ਆਪਣੀ ਬਿਆਨਬਾਜ਼ੀ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਤਲਬ ਵੀ ਹੋਏ ਸੀਗੇ, ਅਕਾਲੀ ਦਲ ਛੱਡ ਗਏ ਅੱਜ। ਦੇਖੋ, ਵਿਰਸਾ ਸਿੰਘ ਵਲਟੋਆ ਅਕਾਲੀ ਦਲ ਇਸ ਕਰਕੇ ਛੱਡ ਗਏ ਪ੍ਰਵੀਨ ਜੀ ਕਿਉਂਕਿ ਇਹਨਾਂ ਨੂੰ ਅੱਜ ਆਦੇਸ਼ ਹੋਇਆ ਸੀਗਾ ਕਿ ਪਾਰਟੀ ਚੋਂ ਕੱਢ ਦਿਓ ਤੇ ਕੱਢੋ ਵੀ 10 ਸਾਲ ਵਾਸਤੇ, ਤੇ ਫੈਸਲਾ ਵੀ 24 ਘੰਟਿਆਂ 'ਚ ਲੈ ਲਓ। ਬੜਾ ਕੁਛ ਵਾਪਰਿਆ ਪ੍ਰਵੀਨ ਜੀ। ਇਹ ਇੱਕ ਜੇ ਆਪਾਂ ਸਿੱਖ ਇਤਿਹਾਸ ਦੇ ਵਿੱਚ ਖਾਸ ਤੌਰ ਤੇ ਪੰਥਕ ਰਾਜਨੀਤੀ 'ਚ ਦੇਖਾਂਗੇ ਨਾ ਤਾਂ ਇਹ ਇੱਕ ਹੋਰ ਵਿਵਾਦਤ ਘਟਨਾਕ੍ਰਮ ਹੈ। ਕਿਉਂ? ਮੈਂ ਇਸ ਨੂੰ ਥੋੜਾ ਜਿਹਾ ਖੋਲ ਦਿੰਦਾ ਸਰ। ਇਹਦੇ 'ਚ ਕੀ ਆ ਕਿ ਵਿਰਸਾ ਸਿੰਘ ਵਲਟੋਆ ਨੇ ਜੋ ਬਿਆਨਬਾਜ਼ੀ ਕੀਤੀ ਸੀ ਉਹ ਤੁਸੀਂ ਸੁਣ ਲਈ। ਇਹਨਾਂ ਨੂੰ ਫੌਰੀ ਤੌਰ ਤੇ ਤਲਬ ਕੀਤਾ ਗਿਆ ਇੱਕ ਹੈ ਇਹ, ਤੇ ਉੱਥੋਂ ਮਾਨਤੀ ਜੇ ਨਿਕਲ ਗਏ, ਮਾੜੀ ਜੀ ਇੱਕ ਸਟੇਟਮੈਂਟ ਦਿੱਤੀ, ਉਸ ਤੋਂ ਬਾਅਦ ਆਏ ਜਥੇਦਾਰ ਸਾਹਿਬ ਤੇ ਨਾਲ ਗਿਆਨੀ ਹਰਪ੍ਰੀਤ ਸਿੰਘ ਸਨ। ਠੀਕ ਹੈ ਜੀ। ਉਹਨਾਂ ਨੇ ਕਿਹਾ ਕਿ ਵਿਰਸਾ ਸਿੰਘ ਵਲਟੋਆ ਪਿਛਲੇ ਦਿਨੀ ਮੇਰੀ ਰਿਹਾਇਸ਼ ਤੇ ਆਏ ਤੇ ਇਹਨਾਂ ਨੇ ਚੋਰੀਓਂ ਮੇਰੀ ਰਿਕਾਰਡਿੰਗ ਕੀਤੀ ਹੈ। ਠੀਕ ਹੈ। ਇਹ ਬਹੁਤ ਵੱਡੀ ਗੱਲ ਸੀ। ਰਿਕਾਰਡਿੰਗ ਕੀਤੀ ਹੈ, ਇਹ ਇੱਕ ਕ੍ਰਾਈਮ ਹੈ ਉਹਨਾਂ ਦੇ ਮੁਤਾਬਕ। ਤੇ ਫਿਰ ਇਸ ਤੋਂ ਇਲਾਵਾ ਇਹਨਾਂ ਨੇ ਕਿਹਾ ਕਿ ਇਹ ਕੋਈ ਸਬੂਤ ਪੇਸ਼ ਨਹੀਂ ਕਰ ਸਕੇ, ਵੀਡੀਓਗ੍ਰਾਫੀ ਅਸੀਂ ਸਾਰੀ ਜਿਹੜੀ ਹੈ ਉਹ ਕਰਵਾਈ ਹੈ ਇਸ ਮਾਮਲੇ 'ਚ। ਇਸ ਤੋਂ ਬਾਅਦ ਹਰਪ੍ਰੀਤ ਸਿੰਘ ਬਾਰੇ, ਗਿਆਨੀ ਜੀ ਬਾਰੇ ਜੋ ਬੋਲਿਆ ਸੀਗਾ ਵਿਰਸਾ ਸਿੰਘ ਵਲਟੋਆ, ਉਹਨਾਂ ਨੇ ਆਪਣੀ ਗੱਲ ਜਿਹੜੀ ਰੱਖੀ ਜੀ। ਪਰ ਇਹ ਤੋਂ ਬਾਅਦ ਵਿਰਸਾ ਸਿੰਘ ਵਲਟੋਆ ਨੇ ਆਪ ਹੀ ਫੈਸਲਾ ਲਿਆ। ਉਹਨੇ ਆਖਿਆ ਕਿ ਮੇਰੀਆਂ ਰਗਾਂ 'ਚ ਕਾਲੀ ਖੂਨ ਆ, ਇਹ ਸਦਾ ਵਹਿੰਦਾ ਰਹੇਗਾ, ਮੇਰੇ ਦਿਲ 'ਚੋਂ ਕਿਵੇਂ ਕੱਢੋਗੇ? ਇਸ ਤੋਂ ਪਹਿਲਾਂ ਕਿ ਕੋਈ ਮੈਨੂੰ ਅਕਾਲੀ ਦਲ 'ਚੋਂ ਕੱਢੇ, ਮੈਂ ਆਪ ਹੀ ਅਕਾਲੀ ਦਲ ਨੂੰ ਛੱਡਿਆ। ਠੀਕ ਹੈ ਜੀ।
ਪਰ ਉਹ ਤੋਂ ਬਾਅਦ ਵਿਰਸਾ ਸਿੰਘ ਵਲਟੋਆ, ਜਿਨ੍ਹਾਂ ਨੂੰ ਮੈਂ ਨਿੱਜੀ ਤੌਰ ਤੇ ਵੀ ਜਾਣਦਾ ਤੇ ਤੁਸੀਂ ਵੀ ਜਾਣਦੇ ਹੋ ਕਿ ਵਿਰਸਾ ਸਿੰਘ ਵਲਟੋਆ ਚੁੱਪ ਬੈਠਣ ਦੇ ਮੂਡ ਦੇ ਵਿੱਚ ਨਹੀਂ ਸੀ। ਇਹਨਾਂ ਨੇ ਇੱਕ ਵੀਡੀਓ ਪਾਇਆ, ਹੁਣ ਇੱਕ ਇੰਟਰਵਿਊ ਮੈਂ ਦੇਖ ਹੀ ਰਿਹਾ ਸੀਗਾ, ਵਿੱਚ ਤੁਹਾਡੀ ਕਾਲ ਆ ਗਈ, ਮੈਂ ਪੂਰੀ ਨਹੀਂ ਦੇਖ ਸਕਿਆ, ਮੈਂ ਦੁਬਾਰਾ ਦੇਖੂੰਗਾ। ਜੀ ਜੀ। ਉਹਦੇ ਵਿੱਚ ਇਹਨਾਂ ਨੇ ਕਿਹਾ, ਅੱਛਾ ਇੱਕ ਤੇ ਇਹਨਾਂ ਨੇ ਇਹ ਕਿਹਾ ਕਿ ਬਈ ਮੇਰਾ ਫੋਨ ਉਦਣ ਦਾ ਸਵੇਰ ਤੋਂ, ਹਾਸੋ ਇਹਨਾਂ ਤਰਕ ਇਹਨਾਂ ਦਾ, ਮੇਰਾ ਫੋਨ ਸਵੇਰ ਤੋਂ ਰਿਕਾਰਡਿੰਗ ਤੇ ਲੱਗਾ ਸੀਗਾ ਤੇ ਉਹ ਵਿੱਚ ਰਿਕਾਰਡਿੰਗ ਹੋ ਗਈ, ਗੱਲ ਮੈਂ ਨਹੀਂ ਕੀਤੀ। ਠੀਕ ਹੈ, ਪਰ ਹੋ ਗਈ ਹੈ ਤੇ ਚੰਗੀ ਹੋਈ ਹੈ। ਹੁਣ ਦੇਖੋ ਮਾਮਲਾ ਕਿੱਧਰ ਨੂੰ ਜਾ ਰਿਹਾ, ਕਿਉਂ? ਕਿਉਂਕਿ ਮਿੰਨੀ ਜੀ ਆਵਾਜ਼ ਦੇ ਵਿੱਚ ਜਥੇਦਾਰ ਦੀਆਂ ਕਈਆਂ ਗੱਲਾਂ ਰਿਕਾਰਡ ਹੋ ਗਈਆਂ ਕਿ ਇਹਨਾਂ ਨੇ ਆਪ ਮੰਨਿਆ ਕਿ ਮੇਰੇ ਤੇ ਦਬਾਅ, ਤੇ ਜੇ ਨਹੀਂ ਤੇ ਇਹ ਆਪ ਨਸ਼ਰ ਕਰਦੇ, ਕਿਉਂਕਿ ਇਹ ਗੱਲ ਵਿਰਸਾ ਸਿੰਘ ਵਲਟੋਆ ਨੇ ਤੇ ਕਿਤੇ ਜਨਤਕ ਨਹੀਂ ਕੀਤੀ ਉਹ ਜਥੇਦਾਰ ਸਾਹਿਬ ਨੇ। ਉਹ ਕਹਿੰਦੇ ਜੇ ਪੜੂ ਉਹਨਾਂ ਨੇ ਲੈ ਲਈ ਕਰਨ ਜਨਤਕ। ਇਹ ਵੀ ਆਪਣੇ ਆਪ ਤੇ ਇੱਕ ਵਿਵਾਦਤ ਵਿਸ਼ਾ ਹੋ ਗਿਆ ਨਾ। ਅੱਛਾ ਗੱਲ ਇਹ ਆ ਕਿ ਇੱਥੇ ਸਾਡੇ ਫੋਨਾਂ 'ਚ ਰਿਕਾਰਡਿੰਗ ਹੋ ਸਕਦੀ ਆ, ਮੇਰੇ ਵਰਗੇ ਨੇ ਤਾਂ ਕਦੇ ਆਪਦੀ ਕਾਲ ਰਿਕਾਰਡਿੰਗ ਵੀ ਆਨ ਨਹੀਂ ਕੀਤੀ। ਮੇਰੇ ਫੋਨ ਦੀ ਰਿਕਾਰਡਿੰਗ ਕਿਵੇਂ ਆਨ ਹੋ ਜਾਏਗੀ ਸਾਹਿਬ? ਉਹਦੇ ਲਈ ਮੈਨੂੰ ਬਕਾਇਦਾ ਰਿਕਾਰਡਰ 'ਚ ਜਾਣਾ ਪੈਂਦਾ ਜੇ ਆਡੀਓ ਰਿਕਾਰਡ ਕਰਨੀ ਹੈ। ਕਈ ਵਾਰ ਤੁਹਾਨੂੰ ਭੇਜਣੀ ਪੈਂਦੀ ਆ ਕੋਈ ਗੱਲਬਾਤ, ਅਸੀਂ ਇੱਕ ਜੋ ਫੀਚਰ ਹੁੰਦਾ ਉਹਨੂੰ ਓਪਨ ਕਰਦੇ ਹਾਂ ਸਭ ਆਈਕਨ, ਫਿਰ ਉਸ ਤੋਂ ਬਾਅਦ ਉਹਦੇ 'ਚ ਅੱਗੇ ਜਾ ਕੇ ਇੱਕ ਸਟਾਰਟਿੰਗ ਪੁਆਇੰਟ ਹੁੰਦਾ, ਉਸਨੂੰ ਆਪਾਂ ਔਨ ਕਰਦੇ ਹਾਂ ਖੋਲ ਕੇ, ਉਸ ਤੋਂ ਬਾਅਦ ਰਿਕਾਰਡਿੰਗ ਔਨ ਹੁੰਦੀ ਹੈ। ਸਭ ਆਪਣੇ ਆਪ ਰਿਕਾਰਡਿੰਗ ਨਹੀਂ ਔਨ ਹੁੰਦੀ। ਦਿਲਚਸਪ ਮਾਮਲਾ ਹੋ ਗਿਆ ਨਾ। ਤਾਂ ਤੁਸੀਂ ਦੇਖ ਲਓ ਕਿ ਜਿੱਥੇ ਇਸ ਤਰ੍ਹਾਂ ਦੇ ਤਰਕ ਦਿੱਤੇ ਜਾਂਦੇ ਹੁਣ ਸਫਾਈ 'ਚ, ਕੀ ਉੱਥੇ ਯਕੀਨ ਰਹਿ ਜਾਣਗੇ ਸਿਆਸਤਦਾਨਾਂ ਦੇ? ਤਾਂ ਉਧਰ ਦੂਜੇ ਪਾਸੇ ਤੁਸੀਂ ਦੇਖੋ ਕਿ ਜਥੇਦਾਰ ਸਾਹਿਬ ਕਹਿੰਦੇ ਕਿ ਉਹ ਕੋਈ ਸਬੂਤ ਨਹੀਂ ਦੇ ਪਾਏ ਇਸ ਬਾਬਤ, ਤੇ ਰਿਕਾਰਡਿੰਗ ਤੇ ਉੱਥੇ ਪਹੁੰਚੀ ਹੋਈ ਹੈ। ਇਹਦੀ ਗੱਲ ਸਾਹਿਬ ਕਿ ਚਲੋ ਵਿਰਸਾ ਸਿੰਘ ਵਲਟੋਆ ਨੇ ਹੋ ਸਕਦਾ ਹੈ ਕਿ ਜਥੇਦਾਰ ਸਾਹਿਬਾਨ ਦੀ ਸ਼ਾਨ 'ਚ ਕੁਝ ਗਲਤ ਬੋਲ ਦਿੱਤਾ ਹੋਵੇ, ਮੈਂ ਉਧਰ ਨਹੀਂ ਜਾਵਾਂਗਾ। ਹੋ ਸਕਦਾ ਹੈ ਕੁਝ ਮਤਲਬ ਕਿ ਧਾਰਮਿਕ ਤੌਰ ਤੇ ਉਹਨਾਂ ਨੇ ਆਪਣਾ ਦਾਇਰਾ ਲੰਘਿਆ ਹੋਵੇ, ਪਰ ਸਰ ਸਜ਼ਾ ਉਹਨਾਂ ਨੂੰ ਰਾਜਨੀਤਿਕ ਦਿੱਤੀ ਜਾ ਰਹੀ ਹੈ। ਤੇ ਐਸੇ ਦਾ ਤਾਂ ਰੌਲਾ ਸੀਗਾ ਨਾ ਕਿ ਸੁਖਬੀਰ ਸਿੰਘ ਬਾਦਲ ਨੂੰ ਪਾਸੇ ਕਰਕੇ ਅਕਾਲੀ ਦਲ ਨੂੰ ਲੀਡਰ ਲੈਸ ਕਰਨ ਦੀਆਂ ਕੋਸ਼ਿਸ਼ਾਂ ਨੇ। ਤੇ ਕਮਾਲ ਵੇਖੋ ਕਿ ਸੁਖਬੀਰ ਸਿੰਘ ਬਾਦਲ ਵਾਲਾ ਫੈਸਲਾ ਤਾਂ ਫਿਰ ਪੈਂਡਿੰਗ ਰਹਿ ਗਿਆ, ਵਿਰਸਾ ਸਿੰਘ ਵਲਟੋਆ ਵਾਲਾ ਝੱਟ 'ਚ ਆ ਗਿਆ। ਤਾਂ ਅਜੇ ਤਾਂ ਬਹੁਤ ਕੁਝ ਹੋਣਾ ਬਾਕੀ ਆ। ਮੈਨੂੰ ਉਸੇ ਵੇਲੇ ਖੁਰਕ ਗਈ ਕਹਿ ਲਓ ਕਿ ਜਿਸ ਵੇਲੇ ਇਹਨਾਂ ਨੇ ਅਕਾਲੀ ਦਲ ਛੱਡਿਆ, ਮੈਂ ਕਿਹਾ ਕਿ ਵਿਰਸਾ ਸਿੰਘ ਵਲਟੋਆ ਹੁਣ ਖੁੱਲ ਕੇ ਖੇਡਣ। ਸੋ ਇਹ ਆ ਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਤੇ ਉਹਨਾਂ ਨੇ ਫਿਰ ਸਵਾਲ ਚੁੱਕਿਆ ਕਿ ਚਰਨਜੀਤ ਸਿੰਘ ਚੰਨੀ ਦੇ ਪਤਿਤ ਮੁੰਡੇ ਦੀ ਸ਼ਾਦੀ 'ਚ ਕਿਵੇਂ ਗਏ ਸੀ, ਜਦਕਿ ਨਹੀਂ ਸੀ ਜਾ ਸਕਦੇ ਧਾਰਮਿਕ ਮਰਿਆਦਾ ਦੇ ਮੁਤਾਬਕ, ਪਰੰਪਰਾ ਦੇ ਮੁਤਾਬਕ। ਤੇ ਇਸ ਤੋਂ ਇਲਾਵਾ ਉਹ ਕਹਿੰਦੇ ਆ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਖੁਦ ਅੱਜ ਵੀ ਕਿਹਾ ਕਿ ਹਾਂ ਮੇਰੀ ਯਾਰੀ ਦੋਸਤੀ ਮਾਨ ਨਾਲ ਵੀ ਆ, ਮੇਰੀ ਭਾਜਪਾ ਨਾਲ ਵੀ ਆ, ਮੇਰੀ ਚੰਨੀ ਨਾਲ ਵੀ ਆ, ਕੈਪਟਨ ਨਾਲ। ਤਾਂ ਮਤਲਬ ਕਿ ਇਹ ਇੱਕ ਵਿਵਾਦਤ ਰਿਹਾ ਸਾਰਾ ਪ੍ਰਕਰਨ ਕਿ ਇਹਦੇ ਵਿੱਚ ਵਿਰਸਾ ਸਿੰਘ ਵਲਟੋਆ ਨੇ ਪਾਰਟੀ ਵੀ ਛੱਡੀ, ਸਭ ਕੁਝ ਹੋਇਆ, ਬਟ ਮੇਰੇ ਖਿਆਲ ਦੇ ਨਾਲ ਹਾਲੇ ਇਹ ਵਿਵਾਦ ਜਿਹੜਾ ਖਤਮ ਹੁੰਦਾ ਨਜ਼ਰ ਨਹੀਂ ਆ ਰਿਹਾ ਸੀ। ਜੀ ਬਿਲਕੁਲ। ਜਿਵੇਂ ਤੁਸੀਂ ਉਹਨਾਂ ਦਾ ਜ਼ਿਕਰ ਕੀਤਾ ਨਾ, ਤੇ ਉਹਨਾਂ ਨੇ ਜਿਹੜੇ ਫੇਸਬੁੱਕ ਤੇ ਆਪਣੀ ਪੋਸਟ ਵੀ ਪਾਈ ਹੈ ਮਿੰਟੂ ਜੀ, ਉਹਦੇ ਵਿੱਚ ਵੀ ਉਹਨਾਂ ਨੇ ਕਿਹਾ ਵੀ ਮੇਰੀ ਬੇਨਤੀ ਹੈ ਕਿ ਸਪਸ਼ਟੀਕਰਨ ਦੀ ਚਿੱਠੀ ਤੇ ਪੈਨ ਡਰਾਈਵ, ਜਿਹਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਜੀ ਦੀਆਂ ਬੀਜੇਪੀ ਤੇ ਕੇਂਦਰ ਸਰਕਾਰ ਦੇ ਨਾਲ ਸਾਂਝ ਨੂੰ ਸਾਬਤ ਕਰਦੇ ਹੋਏ ਡਾਕੂਮੈਂਟਸ ਪੇਸ਼ ਕੀਤੇ ਗਏ ਨੇ, ਉਹ ਵੀ ਜਨਤਕ ਕਰਨ ਦੀ ਕਿਰਪਾਲਤਾ ਕਰਨ। ਤੇ ਜੇਕਰ ਇਹ ਸਪਸ਼ਟੀਕਰਨ ਵਾਲੀ ਪੱਤਰਕਾ ਤੇ ਸਬੂਤਾਂ ਵਾਲੀ ਪੈਨ ਡਰਾਈਵ ਨਹੀਂ ਜਾਰੀ ਹੁੰਦੀ ਤਾਂ ਮੈਂ ਫਿਰ ਕੱਲ ਨੂੰ ਸਭ ਕੁਝ ਆਪ ਜਨਤਕ ਕਰ ਦਿਆਂਗੇ। ਇਹ ਉਹਨਾਂ ਨੇ ਆਪਣੀ, ਮੈਂ ਤੁਹਾਨੂੰ ਦੱਸਿਆ ਸਰ, ਮੈਂ ਤਾਂ ਉਹਨਾਂ ਦੀ ਪੋਸਟ ਪੜ੍ਹੇ ਤੋਂ ਬਗੈਰ ਹੀ ਦੱਸ ਦਿੱਤਾ ਕਿ ਮੈਂ ਜਿੰਨਾ ਕੋ ਵਿਅਕਤੀਗਤ ਲੀਡਰ ਨੂੰ ਜਾਣਦਾ, ਚੁੱਪ ਬੈਠਣ ਵਾਲੇ ਨਹੀਂਗੇ। ਬਿਲਕੁਲ ਸਹੀ। ਜੀ ਮੈਂ ਤੁਹਾਨੂੰ ਦੱਸ ਦਿੱਤਾ ਸੀਗਾ ਕਿ ਵਿਰਸਾ ਸਿੰਘ ਵਲਟੋਆ ਚੁੱਪ ਬੈਠਣ ਦੇ ਰੌਂਚ ਨਜ਼ਰ ਨਹੀਂ ਆ ਰਹੀ। ਜੀ ਕਿਸਾਨਾਂ ਨੇ ਕਮੇਟੀ ਦੇ ਨਾਲ ਬੈਠਣ ਨੂੰ ਇਨਕਾਰ ਕਰ ਦਿੱਤਾ ਮਿੰਟੂ ਜੀ। ਦੇਖੋ ਇਹ ਜਿਹੜੀ ਕਮੇਟੀ ਸੀਗੀ ਮੇਰੇ ਖਿਆਲ ਦੇ ਨਾਲ ਸੁਪਰੀਮ ਕੋਰਟ ਦੀ ਹਦਾਇਤ ਤੇ ਬਣੀ ਸੀਗੀ, ਉਹ ਲਾਂਘਾ ਖੋਲਣ ਵਾਸਤੇ। ਤਾਂ 246 ਦਿਨ ਹੋ ਗਏ ਆ ਉੱਥੇ ਬਾਰਡਰ ਤੇ ਬੈਠਿਆਂ ਨੂੰ, ਤਾਂ ਸੁਪਰੀਮ ਕੋਰਟ 'ਚ ਮਾਮਲਾ ਗਿਆ ਸੀਗਾ। ਤਾਂ ਕਿਸਾਨਾਂ ਨੇ ਕਮੇਟੀ ਦੇ ਨਾਲ ਨਾ ਮਿਲਣ ਦਾ ਜਿਹੜਾ ਤਰਕ ਦਿੱਤਾ ਹੈ, ਉਹ ਕਹਿੰਦੇ ਆ ਕਿ ਦੇਖੋ ਗੱਲ ਇਹ ਆ ਕਿ ਫੋਰਮ ਦੀ ਮੀਟਿੰਗ ਦੇ ਵਿੱਚ
ਇਹ ਚਰਚਾ ਹੋਈ ਹੈ ਕਿ ਮੀਟਿੰਗ ਲਈ ਜਿਹੜਾ ਨਿਯੁਕਤਾ ਭੇਜਿਆ ਗਿਆ, ਜਿਹੜਾ ਸੱਦਾ ਦਿੱਤਾ ਗਿਆ, ਉਹ ਬਈ ਕਿਸੇ ਵੀ ਤਰ੍ਹਾਂ ਮੰਨਣਯੋਗ ਨਹੀਂ। ਉਹ ਕਹਿੰਦੇ ਨਾ ਤਾਂ ਅਸੀਂ ਕੋਰਟ ਦੇ ਵਿੱਚ ਚੱਲ ਰਹੇ ਕੇਸ 'ਚ ਕੋਈ ਪਾਰਟੀ ਹੈ, ਤੇ ਦੂਜਾ ਹੈ ਕਿ ਨਾ ਹੀ ਅਸੀਂ ਰਸਤਾ ਰੋਕਿਆ, ਰਸਤਾ ਤੇ ਹਰਿਆਣਾ ਸਰਕਾਰ ਨੇ ਜੀ ਕਹਿ ਲਓ ਕਿ ਬੰਦ ਕੀਤਾ ਹੋਇਆ। ਇਹਦਾ ਮਤਲਬ ਪ੍ਰਵੀਨ ਜੀ, ਇਹਨਾਂ ਨੇ ਟੇਬਲ ਟਾਕ ਨਹੀਂ ਕਰਨੀ, ਸਿੱਧਾ ਇਨਕਾਰ ਹੈ ਕਿ ਅਸੀਂ ਉੱਥੇ ਰਸਤਾ ਨਹੀਂ ਰੋਕਿਆ ਤੇ ਨਾ ਹੀ ਅਸੀਂ ਕੋਰਟ ਦੇ ਵਿੱਚ ਦੇ ਰਹੇ ਹਾਂ। ਪਰ ਮੇਰੇ ਖਿਆਲ ਦੇ ਨਾਲ ਦੇਖੋ, ਹੁਣ ਇਹਦਾ ਕੋਈ ਹੱਲ ਤੇ ਕੱਢਣਾ ਪਊ, ਕਿਉਂਕਿ ਉੱਥੇ ਸਰਕਾਰ ਤੇ ਭਾਜਪਾ ਦੀ ਆ ਗਈ। ਜੀ ਜੀ ਸਾਡੇ ਕਿਸਾਨ ਨੇਤਾਵਾਂ ਤੇ ਸਰ ਪ੍ਰਵੀਨ ਜੀ, ਮੈਂ ਅੱਗੇ ਕਹਿਣਾ ਜੀ ਨਹੀਂ ਕਰਦਾ, ਪਰ ਇੱਕ ਨਾ ਇੱਕ ਦਿਨ ਬਹੁਤ ਸਾਰੇ ਸਵਾਲ ਹੋਣਗੇ ਜੀ ਜੀ ਬਹੁਤ ਸਾਰੇ ਸਵਾਲ। ਤਾਂ ਗੱਲ ਇਹ ਹੈ ਕਿ ਜਿਸ ਦਿਨ ਤੁਸੀਂ ਜਾ ਕੇ ਉੱਥੇ ਬੈਠੇ ਸੀਗੇ ਤੇ ਉਸ ਦਿਨ ਹੀ ਕਿਹਾ ਗਿਆ ਸੀਗਾ ਕਿ ਬੈਠ ਜਾਓ, ਫਿਰ ਮੁੰਡਾ ਮਰਵਾ ਕੇ ਬੈਠਣ ਦਾ ਕੀ ਤੁਕ ਸੀ? ਤਾਂ ਹੁਣ ਉਹ ਜਦੋਂ ਰਸਤਾ ਨਹੀਂ ਦੇ ਰਹੇ ਤਾਂ ਕੀ ਤੁਸੀਂ ਅਨੰਤ ਕਾਲ ਤੱਕ ਉੱਥੇ ਬੈਠੇ ਰਹੋਗੇ? ਜੀ ਤੇ ਉਸ ਬੈਠਣ ਦੇ ਨਾਲ ਹੁਣ ਤੱਕ ਆਊਟਪੁੱਟ ਕੀ ਹੈ ਸਰ? ਕੋਈ ਹੈ ਸਰ? ਮੋਹਾਲੀ ਦੇ ਵਿੱਚ ਬੰਦੀ ਸਿੰਘਾਂ ਵਾਸਤੇ ਮੋਰਚਾ ਬਣਿਆ ਸੀ, ਉਹਦਾ ਹੈ ਕੋਈ ਆਊਟਪੁੱਟ? ਮੈਨੂੰ ਦੱਸੋ, ਹੋਇਆ ਹੁਣ ਤੱਕ? ਜੀ ਉਹ ਗੱਲ ਇਹ ਆ ਕਿ ਇਹ ਚੀਜ਼ਾਂ ਦਾ ਜਿਹੜਾ ਉਹ ਅੰਕਲਨ ਇਹਨਾਂ ਨੂੰ ਖੁਦ ਨੂੰ ਕਰਨਾ ਪਊਗਾ। ਬਾਕੀ ਦੇਖੋ ਅੱਗੇ ਕੀ ਹੁੰਦਾ, ਪਰ ਸੁਪਰੀਮ ਕੋਰਟ ਨੇ ਕਿਹਾ ਸੀਗਾ ਕਿ ਗੱਲਬਾਤ ਕਰੋ, ਪਰ ਮੇਰੇ ਖਿਆਲ ਦੇ ਨਾਲ ਕਿਸਾਨ ਆਗੂਆਂ ਨੂੰ ਗੱਲਬਾਤ ਤੋਂ ਥੋੜਾ ਸੰਕੋਚ ਘੱਟ ਕਰਨਾ ਚਾਹੀਦਾ। ਗੱਲਬਾਤ ਕਰੋ, ਆਪਣੀਆਂ ਦਲੀਲਾਂ ਜਿਹੜੀਆਂ ਉਹਦੇ ਵਿੱਚ ਤੁਸੀਂ ਸ਼ਾਮਲ ਕਰਵਾਓ। ਜੀ ਤੇ ਮਿੰਟੂ ਜੀ, ਹਾਈ ਕੋਰਟ ਦੇ ਬਾਰੇ ਆਪਾਂ ਲੰਘੇ ਦਿਨਾਂ ਦੇ ਵਿੱਚ ਬਹੁਤ ਚਰਚਾ ਕੀਤੀ ਹੈ। ਪੰਜਾਬ ਸਰਕਾਰ ਨੂੰ ਜਿੰਨਾ ਮਸਲਿਆਂ ਤੇ ਝਾੜਾਂ ਪਈਆਂ ਨੇ, ਪੁਲਿਸ ਦੀ ਵੀ ਆਪਾਂ ਗੱਲ ਕੀਤੀ ਸੀ, ਜਿਹੜਾ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਦੇ ਮਾਮਲੇ ਦੇ ਵਿੱਚ। ਹੁਣ ਇੱਕ ਵਾਰ ਫਿਰ ਹਾਈ ਕੋਰਟ ਨੇ ਪੁਲਿਸ ਨੂੰ ਝਟਕਾ ਦਿੱਤਾ ਜੀ। ਪ੍ਰਵੀਨ ਜੀ, ਚੱਕਰ ਕੀ ਹੈ ਕਿ ਹਾਈ ਕੋਰਟ ਦੇ ਵਿੱਚ ਅੱਗੇ ਵੀ ਇੱਕ ਟਿੱਪਣੀ ਜਿਹੜੀ ਹੈ ਉਹ ਆਈ ਸੀਗੀ ਕਿ ਪੰਜਾਬ ਪੁਲਿਸ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਉਸ ਤੋਂ ਬਾਅਦ ਜਿਹੜੇ ਸਾਡੇ ਐਡਵੋਕੇਟ ਜਨਰਲ ਆ, ਉਹ ਉੱਥੇ ਗਏ ਸਨ ਤੇ ਉਹਨਾਂ ਨੇ ਬੇਨਤੀ ਕੀਤੀ ਸੀਗੀ ਕਿ ਇਹ ਸਾਡੀ ਫੋਰਸ ਦਾ ਮਨੋਬਲ ਡੇਗਣ ਵਾਲੀਆਂ ਟਿੱਪਣੀਆਂ ਨੇ, ਪਲੀਜ਼ ਇਹਨਾਂ ਨੂੰ ਹਟਾਓ। ਤੇ ਕੋਰਟ ਸਹਿਮਤ ਹੋ ਗਿਆ ਸੀ। ਹੋਇਆ ਕੀ ਹੈ ਕਿ ਇੱਕ ਕੇਬਲ ਕਾਰੋਬਾਰ ਦੇ ਨਾਲ ਜੁੜੀ FIR ਪਿਛਲੇ 2 ਸਾਲ ਤੋਂ ਪੈਂਡਿੰਗ ਪਈ ਸੀਗੀ। ਜਲੰਧਰ ਦੇ ਪੁਲਿਸ ਕਮਿਸ਼ਨਰ ਨੂੰ ਬੁਲਾਇਆ ਗਿਆ ਤੇ ਨਾਲ ਕਿਹਾ ਗਿਆ ਕਿ ਸਟੇਟਸ ਦੱਸੋ ਕਿ ਕਿੰਨੀਆਂ ਕੁੱਲ ਹੋਰ FIRs ਹੈਗੀਆਂ ਨੇ ਜਿਹੜੀਆਂ ਕੇਬਲ ਕਾਰੋਬਾਰ ਨਾਲ ਜੁੜੀਆਂ, ਤੋਂ 50 ਨਿਕਲੀਆਂ ਜਿਨ੍ਹਾਂ ਦੇ ਵਿੱਚ ਇਹਨਾਂ ਨੇ ਕਾਰਵਾਈ ਨਹੀਂ ਸੀ ਕੀਤੀ। ਪ੍ਰਵੀਨ ਜੀ, ਇਹ ਕੇਬਲ ਦਾ ਕਾਰੋਬਾਰ ਤੁਹਾਨੂੰ ਪਤਾ ਬੜਾ ਮਲਾਈਦਾਰ ਕਾਰੋਬਾਰ ਹੈ। ਮੈਂ ਇਹਨਾਂ ਵਰਗਾ ਉਹ ਨਹੀਂ ਹੈਗਾ ਕਿ ਆਪਾਂ ਕਹੀਏ ਕੇਬਲ ਮਾਫੀਆ। ਕੇਬਲ ਇੱਕ ਕਾਰੋਬਾਰ ਹੈ, ਕਾਰੋਬਾਰ 'ਚ ਮੋਨੋਪੋਲੀ ਵੀ ਆ। ਕੁਝ ਲੋਕ ਗਲਤ ਤਰੀਕੇ ਨਾਲ ਕਮਾਈ ਵੀ ਕਰਦੇ, ਪਰ ਕੁਝ ਲੋਕ ਆਪਣਾ ਕਾਰੋਬਾਰ ਸਹੀ ਢੰਗ ਨਾਲ ਵੀ ਕਰਦੇ ਆ। ਬੱਸਾਂ ਦਾ ਖੇਤਰ ਆ, ਟਰੱਕਾਂ ਦਾ ਖੇਤਰ ਆ, ਕੋਈ ਵੀ ਖੇਤਰ ਆ, ਉਹਦੇ ਵਿੱਚ ਠੀਕ ਆ, ਬੇਈਮਾਨ ਬੰਦੇ ਵੀ ਹੁੰਦੇ ਆ, ਆਪਦੀ ਮਿਹਨਤ ਦੀ ਕਰਕੇ ਖਾਣ ਵਾਲੇ ਵੀ ਬੰਦੇ ਹੁੰਦੇ ਆ। ਤਾਂ ਇਹਦੇ 'ਚ ਕੀ ਆ ਕਿ ਇਹਨਾਂ ਨੇ ਆਪ ਹੀ ਇਹਨੂੰ ਜੱਫਾ ਮਾਰਨ ਦਾ ਯਤਨ ਕੀਤਾ। ਇਹਨਾਂ ਦੇ ਕੁਝ 2-3 MLA ਸੀਗੇ, ਲੜਾਈਆਂ ਹੋਈਆਂ, ਤਾਂ ਉਹ ਜਿਹੜੀਆਂ 50 FIR ਜਿਨ੍ਹਾਂ ਦਾ ਸਟੇਟਸ ਪੈਂਡਿੰਗ ਪਿਆ ਸੀ, ਉਹਨਾਂ ਨੇ ਚੱਕ ਕੇ ਤੇ CBI ਦੇ ਹਵਾਲੇ ਕਰ ਦਿੱਤਾ ਮਾਮਲਾ। ਠੀਕ ਹੈ। ਤਾਂ ਜਦ CBI ਨੂੰ ਜ਼ਰੂਰਤ ਪੈਣੀ ਹੈ, ਹੁਣ ਜਿਹੜੀ ਆਪਣੇ ਕਹਿ ਕੇ ਮੈਨ ਫੋਰਸ ਹੁੰਦੀ ਹੈ ਜਿਹੜੀ, ਜਾਂ ਹੋਰ ਇਨਫਰਾਸਟ੍ਰਕਚਰ ਵੀ, ਉਹਨਾਂ ਆਖਿਆ ਕਿ ਪੰਜਾਬ ਤੋਂ ਨਾ ਲਿਓ। ਠੀਕ ਹੈ, ਪੰਜਾਬ ਤੋਂ ਨਾ ਲਿਓ। ਇਹਨਾਂ ਦਾ ਕੋਈ ਭਰੋਸਾ ਨਹੀਂ ਪੰਜਾਬ ਪੁਲਿਸ ਦਾ ਜੀ। ਇਹਨਾਂ ਤੇ ਯਕੀਨ ਕਰਨ ਦੀ ਲੋੜ ਨਹੀਂ। ਜੇ ਚਾਹੀਦੇ ਆ ਵਰਕ ਵਾਸਤੇ, ਕੰਮ ਵਾਸਤੇ, ਤਾਂ ਚੰਡੀਗੜ੍ਹ ਪੁਲਿਸ ਤੋਂ ਲਓ। ਤਾਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜਿਹੜੀ ਟਿੱਪਣੀ ਇਹਨਾਂ ਨੇ ਬੇਨਤੀ ਕਰਕੇ ਰਿਮੂਵ ਕਰਵਾਈ ਸੀਗੀ, ਤਾਂ ਉਸੇ ਤਰ੍ਹਾਂ ਦੀ ਟਿੱਪਣੀ ਹਾਈ ਕੋਰਟ ਨੇ ਮੁੜ ਕਰ ਦਿੱਤੀ ਹੈ ਜੀ। ਸੁਖਜਿੰਦਰ ਰੰਧਾਵਾ ਨੇ ਇੱਕ ਬਹੁਤ ਵੱਡੀ ਗੱਲ ਕਹੀ ਹੈ ਮਿੰਟੂ ਜੀ। ਵੈਸੇ ਤਾਂ ਇਹ ਚੁੰਝ ਚਰਚਾ ਚੱਲਦੀ ਰਹਿੰਦੀ ਹੈ, ਪਰ ਤਰ੍ਹਾਂ ਦੇ ਪਹਿਲੂਆਂ ਤੋਂ, ਤਰ੍ਹਾਂ ਦੇ ਪੱਖਾਂ ਤੋਂ ਚੱਲਦੀ ਰਹਿੰਦੀ ਹੈ। ਉਹਨਾਂ ਨੇ ਇੱਕ ਬਹੁਤ ਅਹਿਮ ਸਵਾਲ ਚੁੱਕਿਆ। ਉਹ ਕਹਿੰਦੇ ਫਿਰੌਤੀਆਂ ਜਿਹੜੀਆਂ ਮੰਗੀਆਂ ਜਾ ਰਹੀਆਂ ਨੇ, ਇਹਨਾਂ ਤੇ ਭਾਜਪਾ ਚੁੱਪ ਕਿਉਂ ਹੈ? ਨਹੀਂ ਤੇ ਸਰ, ਅਨਸਾਰੀ ਨੂੰ ਵੱਡੀ ਗੱਡੀ 'ਚ ਕਿਉਂ ਲੈ ਕੇ ਆਂਦਾ ਕਿਹਾ ਸੀਗਾ ਜੀ? ਅਨਸਾਰੀ ਕਿਹੜਾ ਕੋਈ ਜਵਾਬ ਨਹੀਂ ਹੋਣਾ ਇਹਨਾਂ ਕੋਲੇ ਜੀ। ਹਾਂਜੀ, ਦੇਸ਼ ਭਗਤਾਂ ਦਾ ਚਲੋ ਠੀਕ ਆ, ਉਹ ਘਰੇ ਜੰਮਿਆ ਹੋਇਆ ਬੱਚਾ ਜ਼ਰੂਰ ਸੀ, ਜਿਹੜਾ ਗਾ ਜਾ ਕੇ ਇੱਕ ਬਾਹੂਬਲੀ ਬਣ ਗਿਆ, ਗੈਂਗਸਟਰ। ਤਾਂ ਗੱਲਾਂ ਇਹ ਆ ਕਿ ਤੁਹਾਡੇ ਤੇ ਰਾਜ ਦੇ ਵਿੱਚ ਖੁਦ ਇਹ ਸਾਰਾ ਕੁਝ ਹੁੰਦਾ ਰਿਹਾ ਸਰ। ਪ੍ਰਵੀਨ ਜੀ, ਤੁਸੀਂ ਖਬਰਾਂ ਕਰਦੇ ਰਹੇ, ਮੈਂ ਕਰਦਾ ਰਿਹਾ। ਮਾਝੇ 'ਚ ਕੀ ਹੁੰਦਾ ਰਿਹਾ, ਜੇਲ੍ਹਾਂ ਦੇ ਵਿੱਚੋਂ ਕੀ ਕੁਝ ਹੋਇਆ। ਤੇ ਇਹਨਾਂ ਨੇ ਤੇ ਸਰੈਂਡਰ ਕਰ ਦਿੱਤਾ ਸੀ। ਇਹਨਾਂ ਨੇ ਤੇ ਕਿਹਾ ਸੀਗਾ ਕਿ ਸਾਡੇ ਕੋਲ ਤੇ ਫੰਡ ਹੀ ਹੈ ਨਹੀਂ। ਜੇਲ੍ਹ ਮੰਤਰੀ ਹੁੰਦੇ ਸਨ। ਹਾਂਜੀ ਹੁੰਦੇ। ਹੁਣ ਇਹ ਸਵਾਲ ਚੁੱਕ ਰਹੇ ਨੇ, ਸਵਾਲ ਵਾਜਬ ਹੈ ਕਿ ਜੱਗੂ ਹੈਗਾ ਵਾ ਰਾਜਸਥਾਨ ਜੇਲ੍ਹ 'ਚ,
ਲਾਰੈਂਸ ਹੈਗਾ, ਗੁਜਰਾਤ ਦੀ ਜੇਲ੍ਹ 'ਚ ਦੋਨਾਂ ਸਟੇਟਾਂ ਦਾ ਰਾਜ ਭਾਗ ਤੁਹਾਡੇ ਕੋਲ ਹੈ, ਤੇ ਇਹ ਫਰੌਡ ਦੀਆਂ ਘਟਨਾਵਾਂ ਰੁਕ ਕਿਉਂ ਨਹੀਂ ਰਹੀਆਂ? ਸਰ, ਲਾਰੈਂਸ ਬਾਰੇ ਤਾਂ ਹੁਣ ਤੁਸੀਂ ਵਾਸ਼ਿੰਗਟਨ ਪੋਸਟ ਦੀ ਰਿਪੋਰਟ ਹੀ ਪੜ੍ਹ ਲਈ ਹੋਣੀ ਹੈ ਜੀ ਜੀ ਬਿਲਕੁਲ ਕਿ ਉਹਦੇ ਵਿੱਚ ਤੇ ਉਹਨਾਂ ਨੇ ਤੇ ਕੈਨੇਡਾ 'ਚ ਕਿਲਿੰਗਸ ਵਾਸਤੇ ਇੱਕ ਤਰ੍ਹਾਂ ਨਾਲ ਕਹ ਲਓ ਅਮਿਤ ਸ਼ਾਹ, ਡੋਵਾਲ, ਇਹਨਾਂ ਨੂੰ ਸਾਰਿਆਂ ਨੂੰ ਜ਼ਿੰਮੇਵਾਰ ਬਣਾ ਦਿੱਤਾ। ਇੱਥੇ ਸਾਡੇ ਤੇ ਪੂਰੀ ਉਤਲ ਪੁਤਲ ਹੈ। ਤੇ ਫਿਰ ਮੈਨੂੰ ਲੱਗਦਾ ਕਿ ਵਾਸ਼ਿੰਗਟਨ ਪੋਸਟ ਨੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਜਵਾਬ ਦੇ ਦਿੱਤਾ। ਜੀ ਜੇ ਨਹੀਂ ਤੇ ਤੁਸੀਂ ਸੈਂਡ ਕਰ ਦਿਓ ਉਹਨਾਂ ਨੂੰ, ਕਟਿੰਗ ਕਰਕੇ ਕਿ ਆ ਲਓ ਜੀ ਤੁਹਾਡਾ ਜਵਾਬ। ਤੇ ਹੁਣ ਇਹਦੇ ਉੱਤੇ ਕੀ ਕਾਂਗਰਸ ਕਰੇਗੀ ਕਿ ਇਕੱਲੇ ਬਿਆਨ ਦਿਓਗੇ? ਇਕੱਲੇ ਬਿਆਨ, ਬਿਲਕੁਲ। ਤਾਂ ਗੱਲ ਇਹ ਹੈ ਕਿ ਇਹਨਾਂ ਦੇ ਰਾਜ 'ਚ ਵੀ ਇਸ ਤਰ੍ਹਾਂ ਹੀ ਗਿਆ ਤੇ ਹੁਣ ਵੀ ਮਾਮਲਾ ਉਸੇ ਤਰ੍ਹਾਂ ਹੀ ਚੱਲਦਾ ਪਿਆ। ਪਰ ਐਤਕੀ ਪ੍ਰਵੀਨ ਜੀ, ਜੋ ਬਾਬਾ ਸਦੀਕੀ ਦੀ ਹੱਤਿਆ ਹੋਈ ਹੈ, ਐਨ ਮਹਾਰਾਸ਼ਟਰ ਦੇ ਇਲੈਕਸ਼ਨ ਦੇ ਐਲਾਨ ਤੋਂ ਪਹਿਲਾਂ ਬਿਲਕੁਲ ਜੀ, ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇੱਕ ਬਹੁਤ ਵੱਡਾ ਇੰਡੀਆ ਦੇ ਵਿੱਚ ਵਿਸ਼ਾ ਬਣਦਾ ਜਾ ਰਿਹਾ ਹੈ। ਮੈਂ ਜਿਵੇਂ ਤੁਹਾਨੂੰ ਬਾਹਰ ਦੀ ਖਬਰ ਵੀ ਕੋਟ ਕਰਤੀ ਹੈ, ਪਰ ਇੰਡੀਆ 'ਚ ਵੀ ਬਹੁਤ ਸਾਰੇ ਬੁਲੰਦ ਆਵਾਜ਼ ਵਾਲੇ ਬੋਲ ਰਹੇ ਆ ਕਿ ਇਹਦੀ ਜਾਂਚ ਪੜਤਾਲ ਹੋਣੀ ਚਾਹੀਦੀ ਆ, ਤੇ ਜੇ ਇਹ ਹੋਇਆ ਤਾਂ ਬਹੁਤ ਗਲਤ ਹੋਇਆ। ਯਾਨੀ ਪਹਿਲਾ ਮੌਕਾ, ਹਾਲਾਂਕਿ ਲਾਰੈਂਸ ਨੂੰ ਬਹੁਤ ਸਪੋਰਟ ਵੀ ਮਿਲ ਰਹੀ ਹੈ, ਉਸਨੂੰ ਏਦਾਂ ਵੀ ਕਿਹਾ ਜਾ ਰਿਹਾ ਕਿ ਇਸ ਨੂੰ ਰਾਸ਼ਟਰੀ ਡੌਨ ਹੀ ਤੁਸੀਂ ਐਲਾਨ ਦੀ ਕੋਸ਼ਿਸ਼ ਕਰਦੇ ਹੋ, ਵਨ ਨੇਸ਼ਨ ਵਨ ਡੌਨ। ਸਹੀ। ਪਰ ਦੂਜੇ ਪਾਸੇ ਯਾਨੀ ਵਿਰੋਧ ਵੀ ਬਹੁਤ ਜ਼ਬਰਦਸਤ ਹੋ ਰਿਹਾ। ਯਾਨੀ ਇੱਕ ਧਿਰ ਹੈਗੀ ਆ ਜੋ ਲਾਰੈਂਸ ਦੇ ਵਿੱਚੋਂ ਇੱਕ ਬਹੁਤ ਹਿੰਦੂ ਰਾਸ਼ਟਰਵਾਦੀ ਡੌਨ ਦੇਖ ਰਹੀ ਆ, ਤਾਂ ਦੂਸਰੇ ਪਾਸੇ ਬੁਲੰਦ ਆਵਾਜ਼ ਦੇ ਵਿੱਚ ਵਿਰੋਧਤਾ ਵੀ ਬਹੁਤ ਹੈ। ਦੋਨੇ ਚੀਜ਼ਾਂ ਅੱਜ ਨਾਲ ਨਾਲ ਚੱਲੀਆਂ ਨੇ ਪੂਰਾ ਦਿਨ। ਇਹ ਬਹੁਤ ਵੱਡੀ ਖਬਰ ਬਣੀ ਰਹੀ। ਆਪਣੇ ਤਾਂ ਇਲੈਕਸ਼ਨ ਦੀਆਂ ਜ਼ਿਆਦਾ ਖਬਰਾਂ ਸਨ ਨਾ। ਪੰਜਾਬ ਜੇ ਨੈਸ਼ਨਲ ਲੈਵਲ ਤੇ ਤੁਸੀਂ ਦੇਖੋਗੇ ਤਾਂ ਨੈਸ਼ਨਲ ਲੈਵਲ 'ਚ ਇਹ ਸਭ ਤੋਂ ਵੱਡੀ ਖਬਰ ਸੀ। ਇੰਟਰਨੈਸ਼ਨਲੀ ਵੀ ਇਹ ਖਬਰ ਮੈਂ ਕਹੂੰਗਾ ਕਿ ਵੱਡੀਆਂ ਖਬਰਾਂ 'ਚੋਂ ਇੱਕ ਸੀ। ਬਿਲਕੁਲ ਜੀ, ਬਿਲਕੁਲ। ਕੱਲ ਜਿਹੜੇ ਉਹਨਾਂ ਨੇ ਸ਼ਬਦ ਯੂਜ਼ ਕੀਤੇ ਨਾ ਮਿੰਟੂ ਜੀ, ਕੈਨੇਡਾ ਵਾਲਿਆਂ ਨੇ, ਉਹ ਸ਼ਬਦ ਬਹੁਤ ਭਾਰੂ ਆ। ਉਹਨਾਂ ਨੇ ਅਸਲ ਦੇ ਵਿੱਚ ਵਰਲਡ ਲੈਵਲ ਤੇ ਚਰਚਾ ਛੇੜ ਦਿੱਤੀ। ਉਹ ਕਹਿੰਦੇ ਵੀ ਏਜੰਸੀਆਂ ਤੇ ਗੈਂਗਸਟਰਾਂ ਦਾ ਜਿਹੜਾ ਗੱਠ ਜੋੜ ਉਹਨਾਂ ਨੇ ਕਿਹਾ, ਕਰਾਰ ਦਿੱਤਾ ਇਸ ਗੈਂਗਾਂ ਦਾ। ਪ੍ਰਵੀਨ ਜੀ, ਮੈਂ ਇਹਦੇ ਤੇ ਠੀਕ ਹੈ, ਮੇਰੀ ਆਪਦੀ ਚਲੋ ਮੇਰੀ ਸਮਝ ਵੀ ਹੈ, ਮੈਂ ਪੜ੍ਹਾਈ ਲਿਖਾਈ ਵੀ ਹੈ, ਮੇਰਾ ਬੈਕਗ੍ਰਾਉਂਡ ਵੀ ਇਸ ਤਰ੍ਹਾਂ ਦਾ ਹੀ ਹੈ ਕੁਛ, ਮਤਲਬ ਕਿ ਇਸ ਤਰ੍ਹਾਂ ਦੀ ਦੁਨੀਆ ਤੋਂ। ਹੁੰਦਾ ਕੀ ਹੈ ਕਿ ਇਹ ਸਾਰੇ ਹੀ ਕਰਦੇ ਆ। ਮੈਂ ਇੱਕ ਕਰਮਾ ਫਿਲਮ ਦੀ ਮਿਸਾਲ ਦਿੰਦਾ, ਜੇ ਨਹੀਂ ਵੇਖੀ ਤੇ ਤੁਸੀਂ ਵੇਖ ਲਿਓ ਜੀ। ਦਲੀਪ ਕੁਮਾਰ ਦੀ, ਇੱਕ ਅਨਿਲ ਕਪੂਰ ਤੇ ਜੈਕੀ ਸ਼ਰੋਫ ਜੀ। ਉਹਦੇ 'ਚ ਕੈਦੀਆਂ ਨੂੰ ਹੀ ਡਾਕਟਰ ਡੋਂਗ ਦੇ ਖਿਲਾਫ ਲੜਾਇਆ ਜਾਂਦਾ ਹੈ। ਅਨੁਪਮ ਖੇਰ ਦਾ ਬਹੁਤ ਤਕੜਾ ਰੋਲ ਸੀ। ਤਾਂ ਇਹ ਤਾਂ ਬਹੁਤ ਪੁਰਾਣਾ ਰੌਲਾ। ਇਹ ਨਹੀਂ ਹੈ ਕਿ ਅਮਰੀਕਾ ਦੀਆਂ ਜਾਂ ਕੈਨੇਡਾ ਦੀਆਂ ਸੀਕ੍ਰੇਟ ਏਜੰਸੀਆਂ ਕੰਮ ਨਹੀਂ ਕਰਦੀਆਂ। ਚਾਈਨਾ ਦੀ ਨਾ ਕਰਦੀ ਹੋ, ਰਸ਼ੀਆ ਦੀ ਨਾ ਕਰਦੀ ਹੋ, CIA ਨੇ ਤਾਂ ਗਾਹ ਪਾ ਛੱਡਿਆ ਪੂਰੀ ਦੁਨੀਆ 'ਚ। ਇਤਿਹਾਸ ਹੈ। ਤਾਂ ਕਹਿਣ ਦਾ ਮਤਲਬ ਇਹ ਆ ਕਿ ਸੀਕ੍ਰੇਟ ਆਪਰੇਸ਼ਨਸ ਇਸ ਤਰ੍ਹਾਂ ਦੇ ਤੁਹਾਡੇ ਐਕਸਪੋਜ਼ ਹੋ ਗਏ ਤਾਂ ਤੁਸੀਂ ਹਾਲੇ ਵੀ ਡੋਵਾਲ ਸਾਹਿਬ ਤੇ ਕੋਈ ਸਵਾਲ ਨਾ ਕਰੋ। ਐਸਾ ਜਿਹੜਾ ਮਿੱਥ ਘੜਿਆ ਜਾਂਦਾ, ਮੇਰੇ ਖਿਆਲ ਦੇ ਨਾਲ ਇਹ ਵੀ ਇਸ ਦੌਰ ਦੀ ਇੱਕ ਵਿਲੱਖਣ ਪ੍ਰਾਪਤੀ ਹੀ ਕਹਿ ਸਕਦੇ ਹਾਂ। ਬਿਲਕੁਲ ਜੀ, ਬਿਲਕੁਲ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਗਿਆ ਇੱਕ ਸ਼ਾਰਟ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਆਪਾਂ ਕੁਝ ਹੋਰ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕਰਾਂਗੇ, ਜਿਨ੍ਹਾਂ ਦੇ ਵਿੱਚ ਗੌਰੀ ਲੰਕੇਸ਼ ਦੀ ਆਪਾਂ ਕੱਲ ਵੀ ਗੱਲ ਕੀਤੀ ਸੀਗੀ, ਤੇ ਉਹਦੇ ਬਾਰੇ ਆਪਾਂ ਜ਼ਰੂਰ ਗੱਲ ਕਰਾਂਗੇ ਕਿ ਉਹਨਾਂ ਨੂੰ ਜਿਹੜੇ ਸਨਮਾਨਿਤ ਕਰਨ ਵਾਲੇ ਲੋਕ ਨੇ, ਜਿਹੜੇ ਬਾਹਰ ਨਿਕਲੇ ਨੇ ਉਸ ਕਤਲ ਕੇਸ ਦੇ ਵਿੱਚੋਂ, ਉਹਨਾਂ ਨੂੰ ਸਨਮਾਨਿਤ ਕਰਨ ਵਾਲੇ ਕੌਣ ਨੇ ਤੇ ਉਹਨਾਂ ਦਾ ਪਿਛੋਕੜ ਕੀ ਆ। ਦੂਜਾ ਇਹ ਕਿ ਟੋਰਾਂਟੋ ਤੋਂ ਪੰਜਾਬ ਦਾ ਜਿਹੜਾ ਹਵਾਈ ਸਫ਼ਰ ਹੈ, ਇਹ ਸੁਖਾਲਾ ਹੋਣ ਜਾ ਰਿਹਾ। ਇਹਦੇ ਬਾਰੇ ਵੀ ਜਿਹੜੀ ਜਾਣਕਾਰੀ ਆ ਉਹ ਤੁਹਾਨੂੰ ਦੱਸਾਂਗੇ। ਲਾਰੈਂਸ ਬਿਸ਼ਨੋਈ ਦਾ ਜਿਵੇਂ ਪਹਿਲੇ ਹਿੱਸੇ ਦੇ ਵਿੱਚ ਆਪਾਂ ਜ਼ਿਕਰ ਕੀਤਾ ਸੀਗਾ, ਉਹਦੀ ਜਿਹੜੀ ਵਾਸ਼ਿੰਗਟਨ ਪੋਸਟ ਦੀ ਜਿਹੜੀ ਖਬਰ ਹੈ, ਜਿਹਨੇ ਕੌਮਾਂਤਰੀ ਪੱਧਰ ਤੇ ਤਰਥੱਲੀ ਮਚਾ ਦਿੱਤੀ ਹੈ। ਉਹ ਨੌਜਵਾਨ ਪੜ੍ਹਨ ਗਿਆ ਸੀਗਾ ਤੇ ਪੜ੍ਹਦਾ ਪੜ੍ਹਦਾ ਉਹ ਜੇਲ੍ਹ ਦੇ ਵਿੱਚ ਚਲਾ ਗਿਆ ਕਾਲਜ ਦੀ ਇੱਕ ਲੜਾਈ ਦੇ ਮਾਮਲੇ ਦੇ ਵਿੱਚ, ਤੇ ਉਸ ਤੋਂ ਬਾਅਦ ਉਹ ਬਾਹਰ ਨਹੀਂ ਆਇਆ। ਪਰ ਉਸ ਤੋਂ ਬਾਅਦ ਉਹ ਕ੍ਰਾਈਮ ਦੀ ਦੁਨੀਆ ਦੇ ਵਿੱਚ ਕਿਵੇਂ ਗਾਂਹ ਤੋਂ ਗਾਂਹ, ਅੱਗੇ ਤੋਂ ਅੱਗੇ ਚੱਲਦਾ ਰਿਹਾ, ਇਹਦੇ ਬਾਰੇ ਆਪਾਂ ਇੱਕ ਸੰਖੇਪ ਜੀ ਚਰਚਾ ਜਿਹੜੀ ਉਹ ਜ਼ਰੂਰ ਕਰਾਂਗੇ। ਤੇ ਇਹ ਚਰਚਾ ਲਾਰੈਂਸ ਬਿਸ਼ਨੋਈ ਦੀ ਨਹੀਂ ਗੀ, ਇਹ ਚਰਚਾ ਸਾਡੇ ਸਿਸਟਮ ਦੀ ਹੈ ਕਿ ਜਿਹੜਾ ਸਿਸਟਮ ਵਿਦਿਆਰਥੀ ਚੋਣਾਂ ਨਹੀਂ ਕਰਾਉਂਦਾ, ਕਿ ਕਿਤੇ ਆਮ ਘਰਾਂ ਦੇ ਮੁੰਡੇ ਕੁੜੀਆਂ ਇਹਨਾਂ ਕਾਲਜਾਂ ਯੂਨੀਵਰਸਿਟੀਆਂ ਚੋਂ ਨਿਕਲ ਕੇ ਪੋਲੀਟਿਕਸ ਦੇ ਵਿੱਚ ਨਾ ਜਾਣ। ਉਹ ਵਿਦਿਆਰਥੀ ਚੋਣਾਂ ਤਾਂ ਨਹੀਂ ਕਰਾ ਰਿਹਾ, ਉਹ ਖਿਡਾਰੀਆਂ ਨੂੰ, ਉਹ ਜਿਹੜੇ ਹੋਰ ਲੋਕ ਨੇ, ਜਿਹੜੇ ਆਗੂ ਨੇ, ਉਹਨਾਂ ਨੂੰ ਉਸ ਪਾਸੇ ਉਲਝਾ ਰਿਹਾ ਕਿ ਉਹਨਾਂ ਦੀ ਕ੍ਰਾਈਮ ਦੀ ਦੁਨੀਆ ਦੇ ਵਿੱਚ ਉਹ ਧੱਕੇ ਜਾ ਰਹੇ ਨੇ। ਤੁਸੀਂ 3-4 ਖਿਡਾਰੀਆਂ ਦਾ ਤੁਹਾਨੂੰ ਮੈਂ ਪਿਛੋਕੜ ਦੱਸ ਦਿੰਦਾ,
ਤੁਹਾਨੂੰ ਪਤਾ ਲੱਗ ਜਾਊਗਾ। ਸ਼ੇਰਾ ਖੁੱਬਣ ਉਹ ਜਲੰਧਰ ਦੇ ਵਿੱਚ ਇੱਕ ਬਹੁਤ ਤਕੜਾ ਖਿਡਾਰੀ ਸੀ, ਬਾਅਦ ਦੇ ਵਿੱਚ ਗੈਂਗਸਟਰ ਬਣਿਆ। ਵਿੱਕੀ ਗਾਉਂਡਰ ਉਹ ਵੀ ਪਹਿਲਾਂ ਖਿਡਾਰੀ ਸੀਗਾ, ਬਾਅਦ ਦੇ ਵਿੱਚ ਉਹ ਗੈਂਗਸਟਰ ਬਣਿਆ। ਜੈਪਾਲ ਭੁੱਲਰ ਉਹ ਵੀ ਪਹਿਲਾਂ ਖਿਡਾਰੀ ਸੀ ਤੇ ਬਾਅਦ ਦੇ ਵਿੱਚ ਗੈਂਗਸਟਰ ਬਣਿਆ। ਹੋਰ ਤੁਹਾਨੂੰ ਬਥੇਰੇ ਨਾਂ ਚੇਤੇ ਆ ਜਾਣਗੇ ਜਦੋਂ ਤੁਸੀਂ ਖੇਡਾਂ ਦੀ ਦੁਨੀਆ ਦੇ ਵਿੱਚੋਂ ਇਹਨਾਂ ਲੋਕਾਂ ਨੂੰ ਲੱਭੋਗੇ। ਜਿਹੜੇ ਲੋਕਾਂ ਦੇ ਗਲਾਂ ਦੇ ਵਿੱਚ ਮੈਡਲ ਪੈਣੇ ਚਾਹੀਦੇ ਸੀ, ਜਿਹੜੇ ਨੌਜਵਾਨਾਂ ਦੇ ਗਲਾਂ ਦੇ ਵਿੱਚ ਮੈਡਲ ਪੈਣੇ ਚਾਹੀਦੇ ਸੀ, ਚਾਹੇ ਉਹ ਚਾਂਦੀ ਦੇ ਹੁੰਦੇ, ਚਾਹੇ ਉਹ ਸੋਨੇ ਦੇ ਹੁੰਦੇ, ਉਹਨਾਂ ਦੀਆਂ ਹਿੱਕਾਂ ਪਿੱਤਲ ਦੇ ਨਾਲ ਕਿਵੇਂ ਵਿੰਨੀਆਂ ਗਈਆਂ, ਇਹ ਇੱਕ ਵੱਡਾ ਸਵਾਲ ਹੈ। ਮਿਲਦੇ ਹਾਂ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਹੈ। ਤੇ ਦੱਸਿਆ ਗਿਆ ਕਿ ਦੱਸ ਦਈਏ ਕਿ 5 ਸਤੰਬਰ 2017 ਦੀ ਗੱਲ ਹੈ, ਜਦੋਂ ਪੱਤਰਕਾਰ ਗੌਰੀ ਲੰਕੇਸ਼ ਦਾ ਜਿਹੜਾ ਕਤਲ ਆ ਉਹ ਕਰ ਦਿੱਤਾ ਗਿਆ ਸੀਗਾ ਉਹਨਾਂ ਦੇ ਘਰ ਦੇ ਬਾਹਰ ਹੀ। ਤੇ ਉਸ ਤੋਂ ਬਾਅਦ ਬੈਂਗਲੁਰੂ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਹੈ ਜਿਹੜੀ ਉਹਨੇ ਮਾਮਲੇ ਦੀ ਜਾਂਚ ਕੀਤੀ ਸੀ। ਇਹਦਾ ਜਿਹੜਾ ਸਬੰਧ ਸੀਗਾ ਇਸ ਕਤਲ ਦਾ, ਉਹ ਤਰਕਸ਼ੀਲ ਆਗੂ ਨਰਿੰਦਰ ਦਬੋਲਕਰ, ਸੀਪੀਆਈ ਆਗੂ ਗੋਬਿੰਦ ਪੰਸਾਰੇ ਤੇ ਵਿਦਵਾਨ MM ਕਲਬੁਰਗੀ ਦੇ ਕਤਲ ਦੇ ਨਾਲ ਵੀ ਜੁੜਦਾ ਸੀਗਾ। ਸ਼੍ਰੀ ਰਾਮ ਸੈਨਾ ਦੇ ਜ਼ਿਲ੍ਹਾ ਪ੍ਰਧਾਨ ਨੀਲਕੰਠ ਕੰਡਗਲ ਨੇ, ਜਿਨ੍ਹਾਂ ਨੇ BBC ਦੇ ਨਾਲ ਗੱਲਬਾਤ ਕਰਦਿਆਂ ਇਹ ਗੱਲ ਕਹੀ ਕਿ ਇਹ ਹਿੰਦੂ ਕਾਰਕੁਨ ਨੇ, ਜ਼ਮਾਨਤ ਤੇ ਰਿਹਾ ਹੋਏ ਸੀਗੇ, ਇਸ ਲਈ ਅਸੀਂ ਫੁੱਲਾਂ ਦੇ ਹਾਰਾਂ ਦੇ ਨਾਲ ਉਹਨਾਂ ਦਾ ਸਵਾਗਤ ਕੀਤਾ, ਅਸੀਂ ਪੂਜਾ ਕੀਤੀ ਤੇ ਉਸ ਤੋਂ ਬਾਅਦ ਇਹ ਅਰਦਾਸ ਕੀਤੀ ਹੈ ਕਿ ਉਹ ਅਦਾਲਤ ਦੇ ਵਿੱਚੋਂ ਬਰੀ ਹੋ ਜਾਣ। ਮੰਦਿਰ ਪਹੁੰਚਣ ਤੋਂ ਪਹਿਲਾਂ ਇਹਨਾਂ ਨੇ ਪਰਸ਼ੂਰਾਮ ਵਾਘਮੋਰਾ ਜਿਹੜਾ ਮਨੋਹਰ ਯਾਦਵ ਆ, ਉਹਨਾਂ ਨੇ ਵਿਜੇਪੁਰਾ ਸ਼ਹਿਰ ਦੇ ਸ਼ਿਵਾਜੀ ਸਰਕਲ ਤੇ ਸ਼ਿਵਾਜੀ ਮਹਾਰਾਜ ਦੀ ਮੂਰਤੀ ਤੇ ਹਾਰ ਚੜਾਏ। ਕਿਸੇ ਬੰਦੇ ਦੀ ਕੋਈ ਧਾਰਮਿਕ ਆਸਥਾ ਹੈ, ਕੋਈ ਵੀ ਹੋ ਸਕਦੀ ਹੈ, ਉਹ ਬੋਧੀ ਹੋ ਸਕਦਾ, ਜੈਨੀ ਹੋ ਸਕਦਾ, ਉਹ ਕਿਸੇ ਵੀ ਧਰਮ ਨੂੰ ਮੰਨ ਸਕਦਾ, ਇਹ ਉਹਦੀ ਨਿੱਜੀ ਆਜ਼ਾਦੀ ਹੈ। ਪਰ ਪੋਲੀਟੀਕਲ ਲੋਕਾਂ ਦਾ ਸੰਦ ਬਣ ਕੇ ਬਿਨਾਂ ਕਿਸੇ ਸਿੱਟੇ ਤੇ ਪਹੁੰਚਿਆ, ਬਿਨਾਂ ਕਿਸੇ ਠੋਸ ਤੱਥ ਦੇ ਕਿਸੇ ਬੰਦੇ ਨੂੰ ਕਤਲ ਕਰ ਦੇਣਾ, ਇਹ ਕਿਸੇ ਵੀ ਧਰਮ ਦੇ ਵਿੱਚ ਨਹੀਂ ਲਿਖਿਆ, ਕਿਸੇ ਸ਼ਾਸਤਰ ਦੇ ਵਿੱਚ ਨਹੀਂ ਲਿਖਿਆ, ਕਿ ਤੁਸੀਂ ਕਿਸੇ ਵੇਦ ਪੁਰਾਣ ਦੇ ਵਿੱਚ ਨਹੀਂ ਲਿਖਿਆ, ਕਿਸੇ ਹੋਰ ਧਾਰਮਿਕ ਗ੍ਰੰਥ ਦੇ ਵਿੱਚ ਨਹੀਂ ਲਿਖਿਆ ਕਿ ਤੁਸੀਂ ਕਿਸੇ ਵੀ ਬੰਦੇ ਦਾ ਜੇ ਕੋਈ ਕਤਲ ਕਰਨਾ ਤਾਂ ਤੁਸੀਂ ਸਿਆਸੀ ਇਸ਼ਾਰੇ ਤੇ ਕਰਨਾ। ਹੋਰ ਬਥੇਰਾ ਕੁਝ ਲਿਖਿਆ ਪਿਆ ਜੀਵਨ ਜਾਂਚ ਦੇ ਬਾਰੇ, ਧਰਮ ਦੇ ਬਾਰੇ, ਜ਼ਿੰਦਗੀ ਕਿਵੇਂ ਗੁਜ਼ਾਰਨੀ ਹੈ, ਸਦਾਚਾਰ ਦੇ ਬਾਰੇ, ਮੋਰਲ ਐਥਿਕਸ ਕੀ ਹੋਣੇ ਚਾਹੀਦੇ ਉਹਦੇ ਬਾਰੇ। ਪਰ ਕੁਝ ਲੋਕ ਸਿਆਸਤ ਜਿਹੜੀ ਹੈ ਸਾਨੂੰ ਇੰਨਾ ਕੁ ਪਾੜ ਕੇ ਰੱਖਦੀ ਹੈ। ਜੇਕਰ ਹੁਣ ਆਪਾਂ ਸ਼ਾਰਟ ਦੇ ਵਿੱਚ ਗੱਲ ਕਰ ਲਈਏ ਪੰਚਾਇਤੀ ਇਲੈਕਸ਼ਨਸ ਦੀ, ਤਾਂ ਪੰਚਾਇਤੀ ਇਲੈਕਸ਼ਨਸ ਦੇ ਵਿੱਚ ਜਿਹੜੇ ਸਿਰ ਪਾੜ ਰਹੇ ਨੇ ਇਹ ਉਹੀ ਲੋਕ ਨੇ ਜਿਹੜੇ ਕੱਲ ਇੱਕ ਦੂਜੇ ਦੇ ਭੋਗਾਂ, ਵਿਆਹਾਂ, ਸ਼ਾਦੀਆਂ ਤੇ ਜਾਂਦੇ ਸੀ, ਇੱਕ ਦੂਜੇ ਨੂੰ ਖੂਨ ਚੜਾਉਂਦੇ ਸੀ, ਇੱਕ ਦੂਜੇ ਲਈ ਮਰਦੇ ਸੀ, ਉਹਦੀ ਆਈ ਮਰਦੇ ਸੀ, ਪਰ ਅੱਜ ਇੱਕ ਦੂਜੇ ਨੂੰ ਮਾਰ ਰਹੇ ਨੇ। ਕਾਰਨ ਕੀ ਹੈ ਕਿ ਸਾਡੇ 'ਚ ਸਿਆਸੀ ਜਾਗਰੂਕਤਾ ਨਹੀਂ ਹੈ। ਪੋਲੀਟੀਕਲ ਲੋਕ ਸਾਨੂੰ ਲੜਾ ਕੇ ਆਪਣੀਆਂ ਕੁਰਸੀਆਂ ਤੇ ਬਰਕਰਾਰ ਬੈਠੇ ਨੇ। ਇਹਨਾਂ ਲੋਕਾਂ ਨੂੰ ਜੇਕਰ ਪਿੰਡਾਂ 'ਚ ਸਰਬਸੰਮਤੀ ਹੋਈ ਤਾਂ ਉੱਥੇ ਲੀਡਰ ਟਾਲ ਕਰਨ ਲੱਗ ਪੈਂਦੇ ਆ, ਉਹਨੂੰ ਲੱਗਦਾ ਕਿ ਇਹ ਤਾਂ ਇੱਕ ਨੇ, ਕੱਲ ਨੂੰ ਇੱਕ ਹੋ ਕੇ ਸਾਨੂੰ ਸਵਾਲ ਕਰਨਗੇ। ਠੀਕ ਇਸੇ ਚੀਜ਼ ਗੌਰੀ ਲੰਕੇਸ਼ ਨੂੰ ਕਤਲ ਤਾਂ ਕੀਤਾ ਗਿਆ ਕਿਉਂਕਿ ਉਹ ਸੱਜੇ ਪੱਖੀ ਕੱਟੜ ਪੰਥੀਆਂ ਉੱਤੇ ਨਿਸ਼ਾਨਾ ਕੱਸਦੀ ਸੀ, ਉਹਨਾਂ ਬਾਰੇ ਰਿਪੋਰਟਿੰਗ ਕਰਦੀ ਸੀ, ਉਹਨਾਂ ਬਾਰੇ ਖੁੱਲ੍ਹ ਕੇ ਬੋਲਦੀ ਸੀ। ਇਸ ਦੀ ਜਿਹੜੀ ਭੈਣ ਹੈ ਕਵਿਤਾ ਲੰਕੇਸ਼, ਉਹਨੇ ਦੱਸਿਆ ਕਿ ਬਲਾਤਕਾਰੀਆਂ ਨੂੰ ਹਾਰ ਪਾਏ ਜਾ ਰਹੇ ਨੇ ਤੇ ਇਹਨਾਂ ਲੋਕਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ, ਸਾਡਾ ਸਮਾਜ ਕਿੱਥੇ ਪਹੁੰਚ ਕੇ ਨੇ ਸਵਾਲ ਖੜੇ ਕੀਤੇ ਨੇ। ਕਵਿਤਾ ਲੰਕੇਸ਼ ਗੋਧਰਾ ਕਾਂਡ ਤੋਂ ਬਾਅਦ ਭੜਕੀ ਫਿਰਕੂ ਹਿੰਸਾ ਦੀ ਸ਼ਿਕਾਰ ਬਿਲਕਿਸ ਬਾਨੋ ਦੇ ਸਮੂਹਿਕ ਬਲਾਤਕਾਰ ਦੇ ਦੋਸ਼ੀਆਂ ਨੂੰ ਦਿੱਤੀ ਗਈ ਰਿਹਾਈ ਅਤੇ ਵਧਾਈਆਂ ਦਾ ਹਵਾਲਾ ਦੇ ਰਹੇ ਸਨ। ਸੁਪਰੀਮ ਕੋਰਟ ਨੇ ਦੋਸ਼ੀਆਂ ਦੀ ਰਿਹਾਈ ਰੱਦ ਕਰ ਦਿੱਤੀ ਸੀ ਤੇ ਉਹਨਾਂ ਨੂੰ ਸਜ਼ਾ ਪੂਰੀ ਕਰਨ ਦੇ ਲਈ ਵਾਪਸ ਜੇਲ੍ਹ ਭੇਜ ਦਿੱਤਾ ਸੀਗਾ। ਨੀਲਕੰਠ ਕੰਡਗਲ ਕਹਿੰਦੇ ਨੇ ਕਿ ਸਾਡਾ ਮੰਨਣਾ ਹੈ ਕਿ ਇਸ ਮਾਮਲੇ ਦੇ ਵਿੱਚ ਸ਼ਾਮਲ ਨਹੀਂ। ਜਿਸ ਸਮਾਜ ਦੇ ਵਿੱਚ ਇਹ ਕਿਹਾ ਜਾਂਦਾ ਹੋਵੇ ਕਿ ਔਰਤ ਦੇਵੀ ਆ, ਤੁਸੀਂ ਉਹਦਾ ਸਤਿਕਾਰ ਕਰਨਾ, ਉਸ ਸਮਾਜ ਦੇ ਵਿੱਚ ਔਰਤ ਨੂੰ ਕਤਲ ਕਰਨ ਵਾਲੇ ਲੋਕ ਉਹ ਵੀ ਸਨਮਾਨਿਤ ਕੀਤੇ ਜਾ ਰਹੇ ਨੇ, ਫੁੱਲਾਂ ਦੇ ਹਾਰ ਪਾਏ ਜਾ ਰਹੇ ਨੇ, ਉਹਨਾਂ ਦੀਆਂ ਰਿਹਾਈਆਂ ਦੀ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ। ਉਸੇ ਸਮਾਜ ਦੇ ਵਿੱਚੋਂ ਇੱਕ ਉਹ ਔਰਤ ਜਿਹਦਾ ਸਮੂਹਿਕ ਬਲਾਤਕਾਰ ਕੀਤਾ ਗਿਆ, ਉਹਦੇ 13-14 ਜੀਆਂ ਨੂੰ ਸਾੜ ਦਿੱਤਾ ਗਿਆ, ਜਿਹਦੇ ਵਿੱਚ ਇੱਕ 3 ਮਹੀਨਿਆਂ ਦੀ ਬੱਚੀ ਵੀ ਸੀਗੀ। ਉਹਦਾ ਕਸੂਰ ਇਹ ਸੀਗਾ ਕਿ ਉਹ ਮਾਈਨੋਰਿਟੀ ਦੇ ਵਿੱਚ ਆਉਂਦੀ ਹੈ। ਦੂਜੀ ਦਾ ਕਸੂਰ ਇਹ ਸੀਗਾ ਕਿ ਉਹ ਬੀਬੀ ਸੱਜੇ ਪੱਖੀ ਹੈ, ਉਹ ਮੈਜੋਰਿਟੀ ਦੇ ਵਿੱਚੋਂ ਹੀ, ਪਰ ਉਹ ਸੱਜੇ ਪੱਖੀ ਕੱਟੜ ਪੰਥੀਆਂ ਦੇ ਵਿਰੁੱਧ ਲਿਖਦੀ ਸੀ, ਖੁੱਲ੍ਹ ਕੇ ਲਿਖਦੀ ਸੀ। ਔਰ ਹਰ ਧਾਰਾ ਦੇ ਸੱਜਰ, ਇਹ ਨਹੀਂ ਗਾ ਕਿ ਇਕੱਲੇ ਹਿੰਦੂ ਦੇ ਵਿੱਚ ਧਰਮ ਦੇ ਵਿੱਚ ਜਿਹੜੇ ਕੱਟੜ ਲੋਕ ਨੇ ਉਹਨਾਂ ਦੇ ਬਾਰੇ ਲਿਖਦੀ ਸੀ, ਜਾਂ ਉਹਨਾਂ ਦੀਆਂ ਜਿਹੜੀਆਂ ਜਥੇਬੰਦੀਆਂ ਸਾਰਿਆਂ ਦੇ ਬਾਰੇ ਲਿਖਦੀ ਸੀ, ਇਸ ਕਰਕੇ ਉਹ ਚੁੱਭਦੀ ਸੀਗੀ। ਔਰ ਇੱਥੇ ਤਾਂ ਇੱਕ ਬੀਬੀ ਦਾ ਮੈਂ ਬਹੁਤ ਜ਼ਿਕਰ ਕਰਦਾ ਹੁੰਦਾ ਕਿਉਂਕਿ ਉਹਨਾਂ ਨੇ ਨਾ ਕਵਿਤਾ ਲਿਖੀ ਸੀਗੀ ਇੱਕ, ਰਾਮ ਤੇਰੀ ਗੰਗਾ, ਤੇ ਉਸ ਕਵਿਤਾ ਦਾ ਵੈਸੇ ਉਹ ਕਵਿਤਾ ਲਿਖੀ ਹੋਈ ਆ ਪਹਿਲਾਂ, ਉਹਨਾਂ ਨੇ ਹਿੰਦੀ ਦੇ ਵਿੱਚ ਅਨੁਵਾਦ ਕਰ ਦਿੱਤਾ ਸੀਗਾ। ਜਿਹੜੇ ਪੋਲੀਟੀਕਲ ਤੌਰ ਤੇ ਮੰਦ ਬੁੱਧੀ ਲੋਕ ਨੇ, ਜਿਹੜੇ ਪੋਲੀਟੀਕਲ ਲੋਕਾਂ ਦੁਆਰਾ ਭੜਕਾਏ ਲੋਕ ਨੇ, ਜਾਂ WhatsApp ਯੂਨੀਵਰਸਿਟੀ ਦੀ ਪੈਦਾਇਸ਼ ਨੇ, ਉਹਨਾਂ ਨੂੰ ਤੱਥ ਲੌਜਿਕ ਕੋਈ ਪਤਾ ਨਹੀਂ ਹੈ। ਉਹਨਾਂ ਨੂੰ ਇਹ ਪਤਾ ਹੈ ਕਿ ਜਿਹੜੀ ਗੱਲ ਅਮਿਤ ਸ਼ਾਹ ਤੇ ਮੋਦੀ ਨੇ ਕਹਿਤੀ ਜਾਂ RSS ਨੇ ਭੇਜਤੀ, ਉਹ ਗੱਲ ਐਂਡ ਹੈ। ਉਸੇ ਗੱਲ ਦੇ ਵਿੱਚੋਂ ਹੁਣ ਅਗਲਾ ਵਰਤਾਰਾ ਲਾਰੈਂਸ ਬਿਸ਼ਨੋਈ ਵਾਲਾ ਵੀ ਨਿਕਲਦਾ ਕਿ ਜਿਹੜੇ ਲੋਕਾਂ ਨੂੰ ਇਹ ਲੱਗਦਾ ਕਿ ਇਹ ਤਾਂ ਜੀ ਮਿਨੋਰਿਟੀ ਨੂੰ ਟਾਰਗੇਟ ਕਰਦਾ, ਬਾਬਾ ਸਦੀਕੀ, ਸਲਮਾਨ ਖਾਨ ਤੇ ਸਿੱਧੂ ਮੂਸੇਵਾਲਾ, ਇਹ ਮਿਨੋਰਿਟੀ ਭਾਈਚਾਰਿਆਂ ਦੇ ਵਿੱਚ ਆਉਂਦੇ ਨੇ, ਇਸ ਕਰਕੇ ਸਹੀ ਹੈ। ਕ੍ਰਾਈਮ ਦਾ ਕੋਈ ਧਰਮ ਨਹੀਂ ਹੁੰਦਾ, ਜੁਰਮ ਦਾ ਕੋਈ ਧਰਮ ਨਹੀਂ ਹੁੰਦਾ, ਜੁਰਮ ਕਿਸੇ ਦਾ ਸਕਾ ਨਹੀਂ ਹੁੰਦਾ, ਪਰ ਕਿਉਂਕਿ ਉਹਨਾਂ ਦੇ ਦਿਮਾਗਾਂ ਦੇ ਵਿੱਚ ਫਿੱਟ ਕਰ ਦਿੱਤਾ ਗਿਆ ਕਿ ਜੇਕਰ ਇਹ ਟਾਰਗੇਟ ਹੋਣਗੇ ਤਾਂ ਤੁਸੀਂ ਸੁਰੱਖਿਅਤ ਹੈ, ਉਹਨਾਂ ਚੀਜ਼ਾਂ ਦੇ ਵਿੱਚੋਂ ਫਿਰ ਆ ਸਨਮਾਨ ਨਿਕਲਦੇ ਨੇ। ਕਿਸੇ ਬੰਦੇ ਨੂੰ ਸਨਮਾਨਿਤ ਕਰਨਾ ਲੱਖ ਵਾਰੀ ਕਰ ਲਓ, ਕੋਈ ਚੱਕਰ ਨਹੀਂ ਗਾ, ਪਰ ਬਸ਼ਰਤੇ ਉਹ ਕਾਨੂੰਨ ਤੇ ਸਮਾਜ ਦੀ ਨਜ਼ਰ ਦੇ ਵਿੱਚ ਵੀ ਬਰੀ ਹੋਇਆ ਹੋਵੇ।
ਤੁਹਾਡੀ ਵਿਚਾਰਧਾਰਕ ਉਹਦੇ ਨਾਲ ਸਾਂਝ ਹੈ, ਤੁਹਾਨੂੰ ਉਹ ਚੰਗਾ ਲੱਗਦਾ, ਤੁਹਾਡੇ ਵਿਚਾਰਾਂ ਨੂੰ ਚੰਗਾ ਲੱਗਦਾ, ਪਰ ਇਹ ਅਸੀਂ ਪਿਰਤ ਕੀ ਪਾ ਰਹੇ ਹਾਂ ਸਾਡੇ ਮੁਲਕ ਦੇ ਵਿੱਚ, ਭਾਰਤ ਦੇ ਵਿੱਚ ਕਹਿ ਲਓ, ਉੱਥੇ ਬਾਹਰੋਂ ਆਈ ਬੀਬੀ ਦੇ ਨਾਲ ਬਲਾਤਕਾਰ ਹੋ ਰਿਹਾ, ਕੌਮਾਂਤਰੀ ਪੱਧਰ ਤੇ ਭਾਰਤ ਦੀ ਤੋਏ ਤੋਏ ਹੋ ਰਹੀ ਹੈ, ਉਹਦੀ ਆਲੋਚਨਾ ਹੋ ਰਹੀ ਹੈ। ਉੱਥੇ ਆਸਟ੍ਰੇਲੀਅਨ ਪੱਤਰਕਾਰ, ਇੱਕ ਮੈਂ ਬੀਬੀਆਂ ਦੀ ਗੱਲ ਕਰ ਰਿਹਾ, ਇਹਦੇ ਚ ਬੰਦੇ ਨਹੀਂ ਮੈਂ ਇਨਵੋਲਵ ਕਰ ਰਿਹਾ ਜਿਨ੍ਹਾਂ ਨਾਲ ਧੱਕੇ ਹੋਏ, ਅੱਜ ਸਿਰਫ ਬੀਬੀਆਂ ਦੀ ਗੱਲ ਕਰ ਰਿਹਾ। ਉੱਥੇ ਇੱਕ ਆਸਟ੍ਰੇਲੀਅਨ ਪੱਤਰਕਾਰ ਭਾਈ ਨਿੱਜਰ ਬਾਰੇ, ਕਤਲ ਦੇ ਬਾਰੇ ਇੱਕ ਰਿਪੋਰਟ ਕਰਦੀ ਹੈ ਤੇ ਉਹਨੂੰ ਕਿਹਾ ਜਾਂਦਾ ਕਿ ਤੂੰ ਛੇਤੀ ਤੋਂ ਛੇਤੀ ਮੁਲਕ ਛੱਡ ਜਾ। ਉੱਥੇ ਇੱਕ ਪੱਤਰਕਾਰ ਸਨਾ ਇਰਸ਼ਾਦ ਮੱਟੂ ਬੀਬੀ, ਉਹਨੂੰ ਬਾਹਰਲੇ ਦੇਸ਼ਾਂ ਦੇ ਵੱਲੋਂ ਜਾਂ ਅਮਰੀਕਾ ਦੇ ਵੱਲੋਂ ਸ਼ਾਇਦ ਉਹਨੂੰ ਸਨਮਾਨਿਤ ਕੀਤਾ ਜਾਣਾ ਸੀਗਾ, ਤੇ ਉਹਨੂੰ ਇਸ ਕਰਕੇ ਨਹੀਂ ਜਹਾਜ਼ ਚੜ੍ਹਨ ਦਿੱਤਾ ਗਿਆ ਕਿਉਂਕਿ ਉਹ ਬੀਬੀ ਨੇ ਕਸ਼ਮੀਰ ਦੇ ਵਿੱਚ ਜੋ ਵਾਪਰਿਆ ਉਹਦੇ ਬਾਰੇ ਬੜੀ ਵਿਭਾਗ ਰਿਪੋਰਟਿੰਗ ਕੀਤੀ। ਮਣੀਪੁਰ ਦੇ ਵਿੱਚ 2 ਔਰਤਾਂ ਨੂੰ ਇਸੇ ਕਰਕੇ ਨੰਗਿਆਂ ਘੁਮਾਇਆ ਗਿਆ ਕਿ ਉਹਨਾਂ ਬੀਬੀਆਂ ਨੇ ਜੋ ਉੱਥੇ ਹੋ ਰਿਹਾ ਸੀ, ਜਾਂ ਕਿਉਂਕਿ ਉਹ ਮਿਨੋਰਟੀ ਦੇ ਵਿੱਚੋਂ ਸੀਗੀਆਂ ਤੇ ਮੈਜੋਰਟੀ ਦਾ ਉੱਥੇ ਜਿਹੜਾ ਉਹ ਜ਼ੋਰ ਚੱਲ ਗਿਆ, ਉੱਥੇ ਜ਼ੁਲਮ ਵੱਧ ਗਿਆ ਤੇ ਉਹਨਾਂ ਨੂੰ ਇਸ ਕਰਕੇ ਇਸ ਤਰੀਕੇ ਨਾਲ ਘੁਮਾਇਆ ਗਿਆ। ਭਾਰਤੀ ਪਹਿਲਵਾਨ ਕੁੜੀਆਂ ਜਿਹੜੀਆਂ ਬੱਚੀਆਂ ਨੇ, ਜਿਨ੍ਹਾਂ ਨੂੰ ਮੋਦੀ ਹੋਰੇ ਖੁਦ ਟਵੀਟ ਕਰਕੇ ਵਧਾਈਆਂ ਦਿੰਦੇ ਰਹੇ, ਉਹਨਾਂ ਨੂੰ ਸਿਰਫ ਇਸ ਕਰਕੇ ਜ਼ਲੀਲ ਕੀਤਾ ਗਿਆ, ਸੜਕਾਂ ਤੋਂ ਜ਼ਬਰੀ ਚੁੱਕਿਆ ਗਿਆ, ਉਹਨਾਂ ਨੂੰ ਬੇਇੱਜ਼ਤ ਕੀਤਾ ਗਿਆ, ਜ਼ਲੀਲ ਕੀਤਾ ਗਿਆ, ਸੋਸ਼ਲ ਮੀਡੀਆ ਤੇ ਬਦਨਾਮ ਕੀਤਾ ਗਿਆ ਕਿਉਂਕਿ ਉਹ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਖਿਲਾਫ ਡਟ ਗਈਆਂ ਸਨ, ਬ੍ਰਿਜ ਭੂਸ਼ਣ ਦੇ ਖਿਲਾਫ। ਔਰ ਉਹਨਾਂ ਦੇ ਵਿੱਚੋਂ ਇੱਕ ਕੁੜੀ ਤਾਂ ਹਰਿਆਣੇ ਦੇ ਵਿੱਚੋਂ ਵਿਧਾਨ ਸਭਾ ਦੀ ਚੋਣ ਵੀ ਜਿੱਤ ਗਈ ਹੈ, ਬੇਸ਼ੱਕ ਉਹ ਕੁੜੀ ਮੈਡਲ ਨਹੀਂ ਜਿੱਤ ਸਕੀ, ਪਰ ਵਿਨੇਸ਼ ਫੋਗਾਟ, ਪਰ ਉਹਨਾਂ ਨੇ ਦਿਲ ਜਿੱਤੇ ਉਸ ਕੁੜੀ ਨੇ। ਜਿਹੜੀ ਵਾਟ ਉਹਦੇ ਪਿੰਡ ਤੋਂ 에ਅਰਪੋਰਟ ਦੀ ਸਿਰਫ 4 ਜਾਂ 3.5 ਘੰਟਿਆਂ ਦੀ ਹੈ, ਉਹ ਸਵੇਰੇ 11 ਵਜੇ 에ਅਰਪੋਰਟ ਤੋਂ ਉਤਰੀ, ਥਾਂ ਥਾਂ ਤੇ ਉਹਦਾ ਸਨਮਾਨ ਕੀਤਾ ਗਿਆ, ਪਿੰਡਾਂ ਦੇ ਵਿੱਚ ਉਹਨੂੰ ਰੋਕਿਆ ਗਿਆ ਔਰ ਲੋਕਾਂ ਨੇ ਉਹਨੂੰ ਇੰਨਾ ਸਤਿਕਾਰ ਦਿੱਤਾ ਕਿ ਉਹਨੂੰ ਰਾਤ ਦੇ 2 ਵੱਜ ਗਏ ਆਪਦੇ ਘਰੇ ਪਹੁੰਚਦੀ ਨੂੰ, ਆਪਦੇ ਪਿੰਡ ਪਹੁੰਚਦੀ ਨੂੰ, ਤੇ ਉੱਥੇ ਜਾ ਕੇ ਤੋਂ ਬੋਲਣ ਗਿਆ, ਉਹ ਇੰਨੀ ਜ਼ਿਆਦਾ ਇਮੋਸ਼ਨਲ ਹੋ ਗਈ। ਸੋ ਉਸ ਸਮਾਜ ਦੇ ਵਿੱਚੋਂ ਅਸੀਂ ਕੀ ਲੱਭ ਰਹੇ ਹਾਂ, ਜਿਹੜਾ ਸਮਾਜ ਆਪਣੇ ਆਪ ਦੇ ਵਿੱਚ ਬੜਾ ਆਦਰਸ਼ਵਾਦੀ ਹੈ, ਆਪਣੇ ਆਪ ਦੇ ਵਿੱਚ ਔਰਤ ਦਾ ਸਤਿਕਾਰ ਕਰਨ ਵਾਲਾ। 7-8 ਘਟਨਾਵਾਂ ਤਾਂ ਮੈਂ ਤੁਹਾਨੂੰ ਗਿਣਾਤੀਆਂ। ਉੱਥੇ ਔਰਤ ਦੀ ਕੀ ਹਾਲਾਤ ਹੈ, ਔਰਤ ਬਾਰੇ ਕਿਹੋ ਜਿਹਾ ਪ੍ਰਚਾਰ ਕੀਤਾ ਜਾਂਦਾ ਹੈ। ਸੋ ਜਦੋਂ ਸਮਾਜ ਦੇ ਵਿੱਚੋਂ ਬਰਾਬਰਤਾ, ਨਿਆਂ, ਜਸਟਿਸ ਤੇ ਇਕੁਐਲਿਟੀ ਇਹ ਖਤਮ ਹੋ ਜਾਣ ਤਾਂ ਉਹ ਸਮਾਜ ਦੇ ਵਿੱਚ ਬਿਨਾਂ ਧੁੰਦੂਕਾਰੇ ਦੇ ਹੋਰ ਕੁਝ ਨਹੀਂ ਬਚਦਾ। ਆ ਜਿਹੜੇ ਵਿਮਨ ਸੈੱਲ ਨੇ, ਕਮਿਸ਼ਨ ਨੇ, ਇਹ ਸਿਰਫ ਉਦੋਂ ਬੋਲਦੇ ਨੇ ਜਦੋਂ ਗੱਲ ਇਹਨਾਂ ਦੀ ਸਿਆਸਤ ਨੂੰ ਚੰਗੀ ਲੱਗਦੀ ਹੈ। ਹੋਰ ਔਰਤਾਂ ਦੇ ਜ਼ਬਰ ਨਾਲ ਇਹਨਾਂ ਦਾ ਕੋਈ ਤਾਲੁਕਾਤ ਨਹੀਂਗਾ। ਜਿਹੜੇ ਵੂਮਨ ਕਮਿਸ਼ਨ ਨੇ, ਸੈੱਲ ਨੇ, ਇਹ ਉਦੋਂ ਬੋਲਣਗੇ ਜਦੋਂ ਇਹਨਾਂ ਦੀ ਪਾਰਟੀ ਦੀ ਔਰਤ ਜਾਂ ਜਿਹੜੀ ਜਿੱਥੇ ਇਹਨਾਂ ਨੂੰ ਇਹ ਲੱਗਦਾ ਹੋਇਆ ਕਿ ਇੱਥੇ ਸਾਡੀ ਪੋਲਿਟਿਕਸ ਠੀਕ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਵਿਰਾਮ ਦੇਵਾਂਗੇ, ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ ਐਸੇ ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ। ਕੱਲ੍ਹ ਦੇ ਅਪਡੇਟ ਅਮਰੀਕਾ ਦੇ ਵਿੱਚ ਵਿਸ਼ਵ ਭਰ ਦੇ ਵਿੱਚ ਜੋ ਚਰਚਾ ਚੱਲ ਰਹੀ ਸੀ ਉਹਦੇ ਬਾਰੇ ਤੁਹਾਨੂੰ ਵੱਖ-ਵੱਖ ਪਹਿਲੂਆਂ ਤੋਂ ਜਾਣਕਾਰੀ ਦਿੱਤੀ ਗਈ। ਅੱਜ ਉਸੇ ਕੜੀ ਨੂੰ ਹੀ ਅੱਗੇ ਤੋਰਦਿਆਂ ਹੋਇਆ ਹੋਰ ਜਿਹੜੀਆਂ ਅਪਡੇਟਸ ਨੇ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ। ਜੁੜੇ ਰਹੋ ਪੰਜਾਬੀ ਰੇਡੀਓ ਐਸੇ ਦੇ ਨਾਲ। ਬਹੁਤ-ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।